ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਵੀਰਵਾਰ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਿਹਤ ਸੰਭਾਲ, ਘਰੇਲੂ ਨੁਸਖੇ, ਹੋਮ ਰੈਮਡੀਜ਼ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕੀਤੀਆਂ ਜਾਂਦੀਆਂ। ਕੋਈ ਵੀ ਡਾਕਟਰ ਨਹੀਂ ਹੁੰਦਾ, ਹੋਮ ਰੈਮਡੀਜ਼ ਹੀ ਜਿਹੜੀਆਂ ਸ਼ੇਅਰ ਕੀਤੀਆਂ ਜਾਂਦੀਆਂ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਬੀਸਲਾ ਪਰਿਵਾਰ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਢਾਲੀਵਾਲ ਬਲਵੰਤ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ ਕਰਨੈਲ ਸਿੰਘ ਰੰਧਾਵਾ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਬਲਜੀਤ ਸਿੰਘ ਹਰਦੀਪ ਕੌਰ ਸੈਕਰਾਮੈਂਟੋ, ਕਿਰਨ ਕੌਰ ਕਮਲ, ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ ਨਵਿੰਦਰ ਕੌਰ ਡਬਲਿਨ, ਜੁਝਾਰ ਸਿੰਘ ਸੁਰਿੰਦਰ ਕੌਰ ਗਿੱਲ ਐਲ ਗਰੁੱਪ, ਮੂਸ਼ੀਆਣਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲਾਰਾ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਬਹਾਦਰ ਸਿੰਘ ਗਿੱਲ ਫਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅਤੇ ਆਓ ਹੁਣ ਜਗਵੀਰ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਘਰੇਲੂ ਨੁਸਖਿਆਂ ਦੇ ਬਾਰੇ। ਜਗਵੀਰ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਅੱਜ ਗੱਲ ਕਰਦੇ ਹਾਂ ਜੀ, ਜਿਹੜੇ ਅੱਖਾਂ ਦੀ ਰੋਸ਼ਨੀ ਵਾਸਤੇ ਕਹਿੰਦੇ ਸੀਗੇ ਜਿਨ੍ਹਾਂ ਦੇ ਮਾੜੀ ਮੋਟੀ ਐਨਕਾਂ ਲੱਗੀਆਂ ਵੀ ਉਹ ਵੀ ਛੁੱਟ ਸਕਦੀਆਂ ਹੈਗੀਆਂ। ਉਹਦੇ ਵਿੱਚੋਂ ਤੁਸੀਂ ਲੈਣੇ ਹੈਗੇ ਬਦਾਮ, ਸੌਂਫ ਅਤੇ ਕੂਜਾ ਮਿਸ਼ਰੀ। ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ। ਰਾਤ ਨੂੰ ਪੈਣ ਲੱਗੇ ਆਪਣੇ ਜਾਂ ਸੋਣਾ ਤੁਸੀਂ, ਅਤੇ ਉਹਦੇ ਬਾਅਦ ਤੁਸੀਂ 2 ਚਮਚੇ ਖਾ ਕੇ ਆਪਣੇ ਉੱਤੇ ਕੋਸਾ ਦੁੱਧ ਉਹਨੇ ਪੀ ਲੈਣਾ ਹੈਗਾ ਜੀ। ਇਹਦੇ ਨਾਲ ਜਿਹੜੀ ਦਿਮਾਗੀ ਕਮਜ਼ੋਰੀ ਹੁੰਦੀ ਹੈ, ਦਿਮਾਗ ਵਿੱਚ ਗਰਮੀ ਹੁੰਦੀ ਹੈ, ਕੋਈ ਭੁੱਲਣੇ ਦੀ ਬਿਮਾਰੀ ਹੁੰਦੀ ਹੈ, ਇਹ ਵੀ ਠੀਕ ਹੋ ਜਾਂਦੀ ਹੈ। ਗਲੇ ਸਾਰੀ ਨਿਗਾਹ ਤੇਜ਼ ਹੋ ਜੂਗੀ ਇਹਦੇ ਨਾਲ। ਇਹ ਤੁਸੀਂ ਕਰਨਾ ਹੈਗਾ ਜੀ। ਅਤੇ ਜੇ ਬੱਚਿਆਂ ਨੂੰ ਯੂਜ਼ ਕਰਾਉਣੀ ਹੈਗੀ ਤਾਂ ਇਹ ਫਿਰ 1 ਚਮਚਾ ਦੇਣਾ ਹੈਗਾ। ਸਿਆਣੇ ਨੇ ਆਪਣੇ 2 ਚਮਚੇ ਲੈਣੇ ਹੈਗੇ। ਅੱਛਾ, ਉਹਦੇ ਬਾਅਦ ਆਪਣੇ ਫਿਰ ਤੁਸੀਂ ਕਰ ਸਕਦੇ ਹੈਗੇ ਤ੍ਰਿਫਲਾ ਪਾਊਡਰ। ਇਹਦੇ ਵਾਸਤੇ ਵਧੀਆ ਚੀਜ਼ ਹੈ ਜੀ। 2 ਚਮਚੇ ਤੁਸੀਂ ਤ੍ਰਿਫਲਾ ਪਾਊਡਰ ਲੈ ਕੇ ਇੱਕ ਆਪਣੇ 2 ਕੁ ਗਲਾਸਾਂ ਉਹ ਭਿਓ ਕੇ ਰੱਖ ਦੇਣਾ ਹੈਗਾ ਰਾਤ ਨੂੰ। ਭਿਓ ਕੇ ਸਵੇਰ ਨੂੰ ਉੱਠ ਕੇ ਉਹਨੂੰ ਫਿਰ ਆਪਣੇ ਕੱਪੜੇ ਉਹਨੂੰ ਪੁੰਨ ਲੈਣਾ ਹੈਗਾ। ਕੱਪੜੇ ਮਾ ਪੁੰਨ ਕੇ ਤੁਸੀਂ ਆਪਣੇ ਇੱਕ ਛੋਟੇ ਆਪਣੇ ਗਲਾਸ ਮਾ ਪਾ ਲਓ। ਫਿਰ ਤੁਸੀਂ ਕੀ ਕਰਨਾ ਹੈਗਾ, ਇੱਕ ਮੂੰਹ ਮਾ ਤੁਸੀਂ ਪਾਣੀ ਭਰ ਲੈਣਾ ਹੈਗਾ। ਆਪਣੇ ਇੱਕ ਫੋਕਾ ਪਾਣੀ ਭਰ ਲਓ ਤੁਸੀਂ। ਫੋਕਾ ਇੱਕ ਭਰ ਕੇ ਉਹ ਮੂੰਹ ਨੂੰ ਤੁਸੀਂ ਬੰਦ ਰੱਖਣਾ ਹੈਗਾ। ਤੁਹਾਡੀਆਂ ਅੱਖਾਂ ਆਟੋਮੈਟਿਕਲੀ ਖੁੱਲ੍ਹ ਜਾਂਦੀਆਂ ਉਹਦੇ ਨਾਲ। ਫਿਰ ਤੁਸੀਂ ਤ੍ਰਿਫਲੇ ਪਾਣੀ ਦੇ ਨਾਲ ਜਿਹੜੇ ਹੈ ਉਹ ਛਿੱਟੇ ਮਾਰਨੇ ਅੱਖਾਂ ਦੇ ਵਿੱਚ। ਇਹ ਬਹੁਤ ਵਧੀਆ ਚੀਜ਼ ਹੋਊਗੀ। ਤੁਹਾਡੇ ਤਾਂ ਅੱਖਾਂ ਦੀ ਗੱਲ ਕੋਈ ਬਿਮਾਰੀ ਨਹੀਂ ਨੇੜੇ ਰਹਿੰਦੀ। ਗਲੇ ਤਾਂ ਆਪਣੇ ਅੱਖਾਂ ਵੀ ਠੀਕ ਰਹਿੰਦੀਆਂ ਹੈਗੀਆਂ। ਕੋਈ ਅੱਖਾਂ ਨੂੰ ਤਕਲੀਫ ਨਹੀਂ ਹੋਣਗੀ ਜੇ ਤੁਸੀਂ ਇਹ ਕਰਦੇ ਹੈਗੇ ਤਾਂ। ਗਲੇ ਦੇ ਨਾਲ ਫਿਰ ਨਿਗਾਹ ਵੀ ਤੇਜ਼ ਹੋ ਜੂਗੀ। ਜਾਂ ਫਿਰ ਤੁਸੀਂ ਇਹਦੇ ਨਾਲ ਹੌਲੀ ਹਥੇਲੀਆਂ ਨੇ ਆਪਣੇ ਰਗੜ ਕੇ ਹਥੇਲੀਆਂ ਨੂੰ ਅਤੇ ਉਹਦਾ ਸੇਕ ਜਿਹਾ ਤੁਸੀਂ ਆਪਣੇ ਦੇਣਾ ਹੈਗਾ ਅੱਖਾਂ ਨੂੰ। ਇਹ ਤੁਸੀਂ ਕਰ ਸਕਦੇ ਹੈਗੇ। ਇਹਦੇ ਵਿੱਚ ਖਾਣੇ ਵਾਲੀ ਚੀਜ਼ਾਂ ਤੁਸੀਂ ਔਲੇ ਦਾ ਜ਼ਿਆਦਾ ਯੂਜ਼ ਕਰੋ, ਗਾਜਰਾਂ ਦਾ। ਔਲੇ ਦਾ ਮੁਰੱਬਾ ਲੈ ਲਓ, ਬਦਾਮ, ਸ਼ਹਿਦ, ਇਹ ਫਿਰ ਪੱਤਾ ਗੋਭੀ, ਫੁੱਲ ਗੋਭੀ, ਕੜੀ ਪੱਤੇ, ਪਾਲਕ, ਇਹੋ ਜਿਹੀਆਂ ਚੀਜ਼ਾਂ। ਕਾਲੀ ਮਿਰਚਾਂ, ਮੱਖਣ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਸੌਂਫ, ਮਿਸ਼ਰੀ, ਗੁੜ, ਇਹੋ ਜਿਹੀਆਂ ਚੀਜ਼ਾਂ। ਧਨੀਆ, ਚਲਾਈ, ਹਰੇ ਪੱਤੇ ਵਾਲੀਆਂ ਸਬਜ਼ੀਆਂ ਇਹ ਵਧੀਆ। ਗਾਜਰਾਂ ਬਹੁਤ ਵਧੀਆ ਇਹਦੇ ਵਿੱਚ ਭਾਜੀ। ਗਾਜਰਾਂ ਦਾ ਜੂਸ ਕੱਢ ਕੇ ਤੁਸੀਂ ਉਹ ਪੀ ਲਓ। ਜਿਹੜੇ ਮੂੰਗੀ ਦੀ ਦਾਲ ਆਪਣਾ ਅੰਗੂਰ ਕੇ ਭਿਓ ਕੇ ਜਿਸ ਤਰ੍ਹਾਂ ਉਂਗਰ ਜਾਂਦੀ ਹੈ ਜੀ, ਉਹ ਤੁਸੀਂ ਖਾਓ। ਇਹੋ ਜਿਹੀਆਂ ਚੀਜ਼ਾਂ ਤੁਸੀਂ ਖਾਣੀਆਂ ਹੈਗੀ। ਮੈਨੂੰ ਅੱਗੇ ਦਾ ਪਤਾ ਨਹੀਂ ਜੀ ਆਪਣੇ, ਮੈਂ ਤੁਹਾਨੂੰ ਆਪਣੀ ਬੀਤੀ ਦੱਸਦਾ। ਮੈਂ ਗਾਜਰਾਂ ਦਾ ਜੂਸ ਰੋਜ਼ ਪੀਂਦਾ ਜੀ, ਐਵਰੀ ਡੇ। ਮੇਰਾ ਬ੍ਰੇਕਫਾਸਟ ਇਹੀ ਹੈ। ਵਿੱਚ ਮੈਂ ਥੋੜ੍ਹਾ ਜਿਹਾ ਮੈਂ ਨਿੰਬੂ ਪਾ ਲਿਆ, ਐਪਲ ਪਾ ਲਿਆ, ਗਾਜਰਾਂ ਪਾ ਲਈਆਂ, ਕਦੀ ਟਮਾਟਰ, ਗਾਜਰਾਂ, ਇਹੋ ਜਿਹੀਆਂ ਚੀਜ਼ਾਂ ਪਾ ਕੇ। ਮੇਰਾ ਬ੍ਰੇਕਫਾਸਟ ਇਹੀ ਹੈ ਜੀ। ਹੁਣ ਮੇਰੀ ਉਮਰ ਹੈਗੀ ਜੀ 79 ਅਤੇ ਮੇਰੀ ਅੱਖਾਂ ਐਨ ਜਮਾਂ ਠੀਕ ਹੈ। ਦੂਰ ਤੇ ਕੋਈ ਮੇਰੀ ਐਨਕ ਉਨਕ ਨਹੀਂ ਲੱਗੀ ਵੀ ਹੈਗੀ। ਐਨ ਵਧੀਆ ਚੀਜ਼ ਹੈ ਜੀ ਇਹ। ਮੈਂ ਤਾਂ ਇਹੀ ਪੀਂਦਾ ਜੀ। ਮੈਨੂੰ ਹੋ ਗਏ ਉਹਨੇ 10-15 ਸਾਲ ਲਗਾਤਾਰ। ਤੁਸੀਂ ਔਲੇ ਦਾ ਮੁਰੱਬਾ ਬਣਾ ਸਕਦੇ। ਨਹੀਂ ਔਲੇ ਦਾ ਮੁਰੱਬਾ ਘਰ ਬਣਾ ਲਓ ਤੁਸੀਂ। ਜੇ ਤੁਹਾਨੂੰ ਔਲੇ ਮਿਲਦੇ ਉਹਨਾਂ ਨੂੰ ਕੱਸ ਕੇ ਕੱਦੂਕਸ ਕਰਕੇ ਉਹਦੇ ਵਿੱਚੋਂ ਤੁਸੀਂ ਸ਼ਹਿਦ ਪਾ ਲੈਣਾ, ਜਿਹੜੇ ਵਿੱਚੋਂ ਉਹ ਸਾਰੇ ਕਸੇ ਵੇ ਥੱਲੇ ਡੁੱਬ ਜਿਵੇਂ। 20 ਹਫ਼ਤਾ ਪਿਆ ਰਹਿਣ ਦਿਓ ਉਹਨੂੰ। ਧੁੱਪ ਮਾ ਰੱਖਣਾ, ਧੁੱਪ ਮਾ ਰੱਖ ਲਓ। ਨਹੀਂ ਇਹ ਪਿਆ ਰਹਿਣ ਦਿਓ, ਉਹ ਸਾਰਾ ਮੁਰੱਬਾ ਤਿਆਰ ਹੋ ਜਾਂਦਾ ਜੀ। ਜੇ ਨਹੀਂ ਤੁਹਾਨੂੰ ਟੌਨ ਵਾਲਾ ਮਿੱਠੇ ਵਾਲਾ ਚੰਗਾ ਲੱਗਦਾ, ਘਰ ਕੱਦੂਕਸ ਕਰਕੇ ਆਪਣਾ ਸ਼ਹਿਦ ਵਾਲਾ ਬਣਾ ਲਓ ਤੁਸੀਂ। ਅੱਛਾ, ਅੱਗੇ ਚੱਲਦੇ ਹੈਗੇ ਆਪਾਂ। ਜਿਹੜੇ ਕਹਿੰਦੇ ਸੀਗੇ ਜਿਹੜੇ ਬੱਚੇ ਨੂੰ ਕਹਿੰਦੇ, ਚਲੋ ਬੱਚੇ ਨੂੰ ਕਹਿੰਦੇ ਸੀ ਜਿਹੜੇ ਮੂੰਹ ਦੇ ਵਿੱਚੋਂ ਛਾਲੇ ਹੈਗੇ ਜੀ, ਛੋਟੀ ਇਲਾਇਚੀ ਆਪਣੇ ਜਿਹੜਾ ਛੋਟੀ ਇਲਾਇਚੀਆਂ ਦਾ ਪਾਊਡਰ ਜਾਂ ਉਹਦੇ ਮੂੰਹ ਦੇ ਵਿੱਚ ਮੈਂ ਲਗਾ ਦੇ ਕਰੋ ਜੀ। ਇਹਦੇ ਨਾਲ ਹੋ ਸਕਦਾ ਠੀਕ। ਜਾਂ ਫਟਕੜੀ, ਫੁੱਲਕਰੀ ਵੀ ਉਹ ਤੁਸੀਂ ਮਾੜਾ ਜਿਹਾ ਉਹ ਲਗਾ ਸਕਦੇ ਹੈਗੇ ਉਹਦੇ ਮੂੰਹ 'ਚ। ਬਾਕੀ ਹੋਰਾਂ ਨੇ ਫਿਰ ਮੈਂ ਦੱਸਦਾ ਬੱਚਿਆਂ ਵਾਸਤੇ। ਅੱਗੇ ਮੈਂ ਵਾਰੀ ਜਿਹਨਾਂ ਨੂੰ ਕਹਿੰਦੇ ਰੁਕੇ ਆਉਂਦੀ ਹੈਗੀ ਜਾਂ ਕੋਈ ਦਰਦ ਨਾਲ ਆਉਂਦੀ ਹੈਗੀ, ਉਹਨਾਂ ਦੇ ਨੁਸਖੇ ਦੱਸਦਾ ਜੀ। ਉਹ ਤੁਸੀਂ ਉਹਨੇ
ਜਿਹਨਾਂ ਰੁਕਾਵਟ ਨਾਲ ਆਉਂਦੀ ਬਿਮਾਰੀ ਉਹ ਪਾਈਨਐਪਲ ਦਾ ਜੂਸ ਪੀਲੇ ਕरें ਜੀ ਰੋਜ਼। ਅਸ਼ੋਕਾ ਰਿਸਟ ਇਹ ਬਣੀ ਬਣਾਈ ਦਵਾਈ ਮਿਲ ਜਾਂਦੀ ਹੈ ਜੀ, ਨਹੀਂ ਤਾਂ ਐਮਾਜ਼ੋਨ ਤੋਂ ਤੁਸੀਂ ਮੰਗਵਾ ਸਕਦੇ ਹੈਗੇ। ਇਹਦੇ 4 ਚਮਚੇ ਤੁਸੀਂ ਆਪਣੇ ਰੋਜ਼ ਪੀਣੇ ਹੈਗੇ। ਜਿਹਨਾਂ ਨੂੰ ਬਿਮਾਰੀ ਖੁੱਲ੍ਹ ਕੇ ਨਹੀਂ ਆਉਂਦੀ ਹੈਗੀ ਉਹ ਆਪਣੇ 1 ਕੱਪ ਪਿਆਜ਼ ਦਾ ਰਸ, ਉਹਦੇ ਵਿੱਚ ਆਪਣੇ ਗੁੜ ਉਨਾ ਕੁ ਮਿਲਾ ਲਓ ਜਿੰਨਾ ਕੁ ਆਪਣੇ ਅੰਦਾਜ਼ੇ ਨਾਲ ਵੀ ਥੋੜ੍ਹਾ ਮਿੱਠਾ ਹੋ ਜਾਵੇ। ਉਹਨੂੰ ਗਰਮ ਕਰਕੇ ਤੁਸੀਂ ਗਰਮ ਕਰ ਲੈਣਾ ਹੈਗਾ। ਜਿਸ ਤਰ੍ਹਾਂ ਚਾਹ ਪੀਂਦੇ ਕੁੱਟ ਕਰਕੇ ਉਹ ਪੀਓ ਜੀ ਤੁਸੀਂ। ਹਾਂਜੀ, ਨਹੀਂ ਤਾਂ ਫਿਰ ਪਪੀਤੇ ਦੇ ਬੀਜ, ਮੇਥੀ ਦੇ ਬੀਜ, ਮੁਰਲੀ ਦੇ ਬੀਜ, ਕਾਲੇ ਤਿਲ ਇਹ ਬਰਾਬਰ ਲੈ ਕੇ ਇਕੱਠੇ ਕਰ ਲਓ ਤੁਸੀਂ। ਇਹਨਾਂ ਵਿੱਚੋਂ 2 ਚਮਚੇ ਤੁਸੀਂ ਇਹਨਾਂ ਦੀ ਚਾਹ ਬਣਾ ਕੇ ਤੁਸੀਂ ਪੀ ਸਕਦੇ ਹੈਗੇ। ਅਤੇ ਕੱਚੇ ਪਪੀਤੇ ਦੀ ਸਬਜ਼ੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਨਹੀਂ ਤਾਂ ਜੈਫਲ, ਨਟਮੈਗ ਜਿਹਨੂੰ ਕਹਿੰਦੇ ਹੈਗੇ, ਲੌਂਗ, ਛੁਹਾਰੇ, ਦਾਲਚੀਨੀ, ਸੁੰਢ ਇਹ ਬਰਾਬਰ ਲੈਣੀਆਂ ਹੈਗੀਆਂ ਸਾਰੀਆਂ ਚੀਜ਼ਾਂ। ਅਤੇ ਜਦ ਬਣ ਗਿਆ 1 ਚਮਚੇ ਦਾ ਤੁਸੀਂ ਆਪਣੇ ਪਾ ਕੇ ਚਾਹ ਜੀ ਬਣਾ ਲੈਣੀ ਹੈਗੀ। ਸਭ ਬਰਾਬਰ ਸਾਰੀਆਂ ਚੀਜ਼ਾਂ ਲੈ ਕੇ ਇਕੱਠੀਆਂ ਕਰਕੇ 1 ਚਮਚਾ ਚਾਹ ਬਣਾ ਕੇ ਜਦ ਚਾਹ ਤੁਸੀਂ ਕੱਪ ਮਾ ਕੱਢ ਲਈ 1 ਚਮਚਾ ਇਹਦੇ ਵਿੱਚ ਮੈਂ ਬਦਾਮ ਰੋਗਨ ਮਿਕਸ ਕਰ ਦੇਣਾ ਜੀ। ਉਹ ਫਿਰ ਤੁਸੀਂ ਪੀਣੀ ਹੈਗੀ। ਅੱਛਾ, ਨਹੀਂ ਤਾਂ ਆਪਣੇ ਤੁਸੀਂ ਹੋਰ ਨਹੀਂ ਕੁਛ ਕਰਨਾ ਤਾਂ ਅਜਵਾਇਣ ਤੁਸੀਂ ਆਪਣੇ ਲੈ ਸਕਦੇ ਹੈਗੇ। ਕੋਸੇ ਦੁੱਧ ਨਾਲ ਅਜਵਾਇਣ ਲਈ ਚੱਲੋ, ਇਹ ਵੀ ਠੀਕ ਕਰ ਦਿੰਦੀ ਜੀ ਬਿਮਾਰੀ ਨੂੰ। ਜਿਹਨਾਂ ਬਾਹਲੀ ਆਉਂਦੀ ਨਹੀਂ ਹੈ ਉਹ ਹੈ ਕੁਛ ਤਾਂ ਆਪਣੇ ਤੁਲਸੀ ਦੀ ਚਾਹ ਬਣਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਵਿੱਚੋਂ 2 ਛੁਹਾਰੇ ਪਾ ਲਈਏ। ਜਦ ਤੁਲਸੀ ਚਾਹ ਬਣਾਓਗੇ 1 ਚਮਚਾ ਜਾਂ 1.5 ਚਮਚਾ ਤੁਲਸੀ ਪਾਊਡਰ ਲੈ ਕੇ, ਜਾਂ ਜੇ ਤੁਹਾਡੇ ਘਰ ਹਰੀ ਹੈਗੀ ਤਾਂ 10-12 ਪੱਤੇ ਲੈ ਕੇ ਵਿੱਚੋਂ 2 ਛੁਹਾਰੇ ਉਬਾਲ ਕੇ ਉਹ ਤੁਸੀਂ ਆਪਣੇ ਪੀਲੇ ਕਰੋ, ਉਹ ਵੀ ਵਧੀਆ ਰਹੂਗੀ ਤੁਹਾਨੂੰ। ਅੱਛਾ, ਇਹਦੇ ਨਾਲ ਫਿਰ ਤੁਸੀਂ ਹੋਰ ਲੈ ਸਕਦੇ ਹੈਗੇ 1 ਬੜਾ ਚਮਚਾ ਜਿਹੜਾ ਹੁੰਦਾ ਜੀ ਟੇਬਲ ਸਪੂਨ, ਉਹ ਸਫੇਦ ਪਿਆਜ਼ ਦਾ ਰਸ ਲੈਣਾ ਹੈਗਾ। 1 ਚੁੰਡੀ ਵਿੱਚੋਂ ਸੌਂਠ ਲੈਣੀ ਹੈਗੀ। ਇਹ ਤੁਸੀਂ ਆਪਣੇ ਦਿਨ ਨੂੰ 2 ਵਾਰੀ ਪੀਣਾ ਹੈ ਜੀ। ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਤੁਹਾਨੂੰ ਆਪਣੇ ਜੇ ਤੁਹਾਡੇ ਬਿਮਾਰੀ ਦਰਦ ਹੋ ਗਿਆ ਦੀ ਮੈਨੂੰ ਪੱਕਾ ਸ਼ੋਅ ਨਹੀਂ ਸੀਗਾ ਵੀ ਬਿਮਾਰੀ ਆਉਂਦੀ ਨਹੀਂ ਕਿ ਦਰਦ ਹੋ ਗਿਆ ਦੀ, ਮੈਂ ਬੜਾ ਖਿਆਲ ਦੁਬਾਰਾ ਵੀ ਸੁਣਿਆ, ਪਤਾ ਨਹੀਂ ਲੱਗਿਆ ਮੈਨੂੰ। ਜੇ ਤਾਂ ਹੀ ਮੈਂ ਸਾਰੇ ਨੁਕਸੇ ਕੱਢ ਲਏ। ਜੇ ਤੁਹਾਨੂੰ ਦਰਦ ਹੋ ਗਿਆ ਆਉਂਦੀ ਹੈ ਬਿਮਾਰੀ ਤਾਂ ਤੁਸੀਂ ਕੁਆਰ ਦਾ ਗੁੱਦਾ ਲੈਣਾ ਹੈਗਾ 2 ਚਮਚੇ, ਅਤੇ ਪਲਾਸ ਖਾਰ ਇਹ ਤੁਹਾਨੂੰ ਔਡਰ ਦੇ ਕੇ ਮੰਗਵਾਉਣੀ ਪੈਣੀ ਹੈ ਜੀ। ਪਲਾਸ ਖਾਰ ਜਾਂ ਆਯੁਰਵੈਦਿਕ ਸਟੋਰ ਹੈਗੀ ਤੁਹਾਡੇ ਉੱਥੇ ਮਿਲ ਜੂਗੀ ਤੁਹਾਨੂੰ। ਉਹਦਾ ਮਿਲਾ ਕੇ ਅੱਧਾ ਚਮਚਾ ਮਿਲਾਉਣਾ ਹੈਗਾ ਅਤੇ 2 ਚਮਚੇ ਗੁਆਰ ਦਾ ਗੁੱਦਾ ਇਹ ਮਿਕਸ ਕਰਕੇ ਖਾਣਾ ਹੈਗਾ ਜੀ ਤੁਹਾਨੂੰ। ਨਹੀਂ ਕੁਛ ਹੋਰ ਕਰਨਾ, ਜੇ ਦਰਦ ਹੋ ਕੇ ਆਉਂਦੀ ਬਿਮਾਰੀ ਆ ਉਹ ਘੱਟ ਆਉਂਦੀ ਹੈਗੀ ਤਾਂ ਜਾਂ ਪਖੜਾ ਹੁੰਦਾ ਜੀ, ਪਖੜੇ ਦਾ 1.5 ਚਮਚਾ ਤੁਸੀਂ ਪਾਣੀ ਨਾਲ ਉਬਾਲ ਕੇ ਇਹ ਲਗਾਤਾਰ 40 ਦਿਨ ਦਾ ਕੋਰਸ ਹੈ ਜੀ। 40 ਦਿਨ ਪੀਣਾ ਹੈਗਾ ਤੁਸੀਂ। 1 ਚਮਚੇ ਨਾਲ ਸਟਾਰਟ ਕਰ ਲਈਏ, ਪਹਿਲਾਂ 1 ਚਮਚੇ ਨਾਲ ਸਟਾਰਟ ਕਰ ਲਈਏ, ਥੋੜ੍ਹਾ ਜਿਹਾ ਗਰਮ ਹੁੰਦਾ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਇਕੱਲੇ ਹੀ 2 ਛੁਹਾਰੇ ਤੁਸੀਂ ਪਾਣੀ ਨਾਲ ਉਬਾਲ ਕੇ ਚੰਗੀ ਤਰ੍ਹਾਂ 2-3 ਛੁਹਾਰੇ ਪਾ ਲਓ। ਜਦ ਐਨ ਉਬਲਵੇ ਫਿਰ ਤੁਸੀਂ ਆਪਣੇ ਵਿੱਚੋਂ ਘੀ ਅਤੇ ਥੋੜ੍ਹਾ ਜਿਹਾ ਦੁੱਧ 1 ਚਮਚਾ ਘੀ ਦਾ ਪਾ ਲਓ, ਥੋੜ੍ਹਾ ਜਿਹਾ ਦੁੱਧ ਪਾ ਕੇ ਚਾਹ ਜੀ ਬਣਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹ ਵੀ ਠੀਕ ਰਹੂਗੀ ਤੁਹਾਨੂੰ ਜੀ। ਫਿਰ ਤੁਸੀਂ ਉਹਨੇ ਅੱਗੇ ਚੱਲਦੇ ਹੈਗੇ ਦਿਲ ਵਾਸਤੇ। ਜਿਹੜੇ ਦਿਲ ਕਹਿੰਦੇ ਸੀਗੇ ਉਹਨੇ ਦਿਲ ਕਮਜ਼ੋਰ ਹੈਗਾ, ਉਹਦੇ ਵਿੱਚ ਮਤਲਬ ਸੇਬ ਦਾ ਮੁਰੱਬਾ ਤੁਹਾਨੂੰ ਵਧੀਆ ਰਹੂਗਾ ਜੀ। ਸੇਬ ਦਾ ਮੁਰੱਬਾ ਖਾਓ ਤੁਸੀਂ, ਗਾਜਰਾਂ ਦਾ ਮੁਰੱਬਾ ਖਾਓ। ਫਿਰ ਸ਼ਹਿਦ ਤੁਸੀਂ ਜ਼ਿਆਦਾ ਯੂਜ਼ ਕਰੋ ਇਹਦੇ ਵਿੱਚੋਂ, ਇਹ ਵੀ ਦਿਲ ਨੂੰ ਤਾਕਤ ਪਹੁੰਚਾਉਂਦਾ ਜੀ। ਫਿਰ ਦਿਲ ਵਾਸਤੇ ਤੁਸੀਂ ਲੈ ਸਕਦੇ ਆ ਅਸਗੰਧ ਅਤੇ ਬਹੇੜਾ, ਇਹ 2 ਚੀਜ਼ਾਂ ਬਰਾਬਰ ਲੈਣੀਆਂ। 1 ਚਮਚਾ ਤੁਸੀਂ ਲੈਣਾ ਹੈਗਾ ਜੀ ਰੋਜ਼। ਜਾਂ ਫਿਰ ਤੁਸੀਂ ਥੋੜ੍ਹਾ ਜਿਹਾ ਗੁੜ ਆਪਣੇ ਪਾ ਕੇ ਫਰਾਈ ਪੈਨ ਮਾ ਥੋੜ੍ਹਾ ਘੀ ਅਤੇ ਗੁੜ ਇਹ ਮਿਕਸ ਕਰਕੇ ਖਾਣਾ ਹੈਗਾ ਜੀ। ਚਾਹੇ ਤਾਂ ਬਣਾ ਲਓ ਫਰਾਈ ਪੈਨ ਮਾ ਘੀ ਦਾ ਚਮਚਾ ਪਾ ਕੇ ਥੋੜ੍ਹਾ ਜਿਹਾ ਗੁੜ ਪਾ ਕੇ ਜਦ ਪਿਘਲ ਗਿਆ ਉਹ ਤੁਸੀਂ ਗਰਮ ਥੋੜ੍ਹਾ ਕੋਸਾ ਜਿਹਾ ਖਾ ਲਓ, ਉਹਦੇ ਨਾਲ ਵੀ ਠੀਕ ਰਹਿੰਦਾ ਜੀ। ਫਿਰ ਮੇਥੀ ਦੇ ਵਿੱਚ ਮੈਂ ਚੰਗੀ ਤਰ੍ਹਾਂ ਜੀ ਮੇਥੀ 1 ਚਮਚਾ ਅਤੇ ਸ਼ਹਿਦ ਇਹ ਮਿਕਸ ਕਰਕੇ ਖਾਣਾ ਹੈ ਤੁਹਾਨੂੰ। ਜੇ ਕਿ ਮੈਂ ਦਿਲ ਦੀ ਜਲਨ ਹੈ, ਕੋਈ ਹੋਰ ਇਹੋ ਜਿਹੀ ਚੀਜ਼ ਹੈਗੀ ਤਾਂ ਉਹ ਵੀ ਠੀਕ ਹੋ ਜਾਂਦੀ ਇਹਦੇ ਨਾਲ। ਫਿਰ ਇਹਦੇ ਵਿੱਚੋਂ ਅਰਜਨ ਠੀਕ ਰਹਿੰਦਾ ਜੀ। ਤਾਂ ਤੁਹਾਨੂੰ ਅਰਜਨਾ ਰਿਸਟ ਮਿਲਦਾ ਹੈਗਾ, ਅਰਜਨਾ ਰਿਸਟ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਬਹੁਤ ਵਧੀਆ ਚੀਜ਼ ਹੈ ਜੀ ਹਾਰਟ ਵਾਸਤੇ, ਤਾਂ ਜੇ ਕਹਿੰਦੇ ਨੇ ਅੰਮ੍ਰਿਤ ਹੈ ਜੀ ਇਹ। ਇੱਥੇ ਡਾਕਟਰ ਮੈਂ ਇੱਥੇ ਦਿੱਤਾ ਜੀ, ਹਾਰਟ ਅਟੈਕ ਹੋ ਗਿਆ ਸੀਗਾ ਉਹਨੂੰ ਭਾਈ ਨੂੰ, ਅਤੇ ਉਹ ਮੈਂ ਉਹਨੂੰ ਦਿੱਤਾ ਜੀ। ਇੱਥੇ ਗੋਰਾ ਸੀਗਾ ਜੀ, ਅਤੇ ਉਹਨੇ 2-3 ਸੀਸੀਆਂ ਮੈਂ ਪਿਲਾਈਆਂ ਉਹਨੂੰ। ਜਿੰਨੇ ਉਹਦੀ ਡਾਕਟਰ ਦੀ 3 ਮਹੀਨੇ ਬਾਅਦ ਅਪੁਆਇੰਟਮੈਂਟ ਆਈ ਤਾਂ ਡਾਕਟਰ ਵੀ ਹੈਰਾਨ ਰਹਿ ਗਿਆ ਦੇਖ ਕੇ, ਕਹਿੰਦਾ ਵੀ ਇੰਨੀ ਛੇਤੀ ਕਿਸ ਤਰ੍ਹਾਂ ਇੰਪਰੂਵ ਹੋ ਗਿਆ ਤੂੰ। ਫਿਰ ਉਹਨੇ ਦੱਸਿਆ, ਕਹਿੰਦਾ ਮੇਰਾ ਫਰੈਂਡ ਹੈਗਾ ਉਹਨੇ ਮੈਨੂੰ ਦਿੱਤੀ ਸੀ ਦਵਾਈ ਇਹ। ਫਿਰ ਡਾਕਟਰ ਕਹਿੰਦਾ ਵੀ ਤੂੰ ਇਹੀ ਲਈ ਚੱਲ ਵੀ ਠੀਕ ਹੈਗਾ ਤੇਰੇ ਵਾਸਤੇ, ਉਹ ਉਹਨੇ ਠੀਕ ਹੈ ਜੀ। ਫਿਰ ਤੁਸੀਂ ਮਖਾਣਿਆਂ ਦੀ ਖੀਰ ਬਣਾ ਕੇ ਖਾ ਲਿਆ ਕਰੋ, ਇਹ ਵੀ ਦਿਲ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ। ਗਲੇ ਇਹਦੇ ਵਿੱਚ ਥੋੜ੍ਹਾ ਹਾਰਟ ਅਟੈਕ ਹੋਣੇ ਦਾ ਖਤਰਾ ਘੱਟ ਜਾਂਦਾ ਹੈਗਾ ਜੇ ਤੁਸੀਂ ਮਖਾਣਿਆਂ ਦੀ ਖੀਰ ਖਾਂਦੇ ਹੈਗੇ।
ਨਹੀਂ ਤਾਂ ਤੁਸੀਂ ਆਪਣੇ ਇੱਕ ਚੂੰਡੀ ਹਿੰਗ ਦੀ ਗੁੜ ਦੇ ਵਿੱਚੋਂ ਮਿਲਾ ਕੇ ਖਾਣੀ ਹੈਗੀ ਜੀ। ਇਹ ਵੀ ਦਿਲ ਦੀ ਕਮਜ਼ੋਰੀ ਨੂੰ ਆਪਣੇ ਵਧੀਆ ਠੀਕ ਕਰ ਦਿੰਦੀ ਹੈਗੀ। ਜੇ ਨਹੀਂ ਤੁਹਾਨੂੰ ਅਜਨਾ ਰਿਸਟ ਮਿਲਦਾ ਕਿੱਥੇ ਤਾਂ ਤੁਸੀਂ ਅਜਨਾ ਪਾਊਡਰ ਤਾਂ ਸਾਰੀ ਸਟੋਰਾਂ 'ਚ ਪਿਆ ਹੀ ਹੈਗਾ। ਇਹ ਤੁਸੀਂ ਆਪਣੇ 2 ਚਮਚੇ ਪਾ ਕੇ ਇਹਦੀ ਚਾਹ ਜੀ ਬਣਾਉਣੀ ਹੈਗੀ। 2 ਕੱਪ ਪਾਣੀ ਦੇ ਪਾ ਕੇ ਜਦ 1 ਕੱਪ ਰਹਿ ਵਿੱਚੋਂ ਤੁਸੀਂ ਗੁੜ ਪਾ ਲੈਣਾ ਹੈਗਾ। ਖੰਡ ਦੀ ਜਗ੍ਹਾ ਗੁੜ ਪਾ ਲਓ ਅਤੇ ਆਪਣੇ ਜੇ ਸਾਰਾ ਜੀ ਕਰਦਾ ਹੈਗਾ ਤਾਂ ਉਹਨੇ ਦੁੱਧ ਜਾਂ ਨਹੀਂ ਐਂ ਕਰੋ ਤੁਸੀਂ 1 ਕੱਪ ਦੁੱਧ ਦਾ ਪਾ ਲਓ, 1 ਕੱਪ ਪਾਣੀ ਦਾ ਪਾ ਲਓ ਅਤੇ ਆਪਣੇ ਮਿੱਠੇ ਮੁਤਾਬਕ ਗੁੜ ਪਾ ਲਓ। ਤੁਸੀਂ ਇਹਨੂੰ ਐਂ ਚੰਗੀ ਤਰ੍ਹਾਂ ਉਬਾਲ ਲਓ। ਜਦ 1 ਕੱਪ ਰਹਿ ਜਾਵੇ ਅੰਦਾਜ਼ੇ ਨਾਲ ਤਾਂ ਤੁਸੀਂ ਉਹ ਆਪਣੇ ਪੀ ਲਓ। ਇਹਦੇ ਵਿੱਚ ਮਗਰ ਦਿਲ ਦੀ ਘਬਰਾਹਟ ਹੋਵੇ, ਦਿਲ ਦੀ ਕਮਜ਼ੋਰੀ ਹੋਵੇ, ਸਾਰੀ ਦੂਰ ਹੋ ਜਾਏਗੀ ਇਹਦੇ ਨਾਲ। ਦਿਲ ਮਾ ਦਰਦ ਹੁੰਦਾ ਹੋਵੇ। ਅੱਛਾ, ਇੱਕ ਹੋਰ ਬਹੁਤ ਵਧੀਆ ਇਲਾਜ ਹੈ ਜੀ, ਸੌਖਾ ਅਤੇ ਦਿਲ ਨੂੰ ਤਾਕਤ ਦੇਣੇ ਵਾਲਾ ਬਹੁਤ ਵਧੀਆ ਇਲਾਜ ਹੈ ਵੀ। ਇਹ ਤੁਸੀਂ ਆਪਣੇ ਬਹੁਤ ਸਿਆਣਿਆਂ ਦਾ ਇਲਾਜ ਹੈ ਜੀ। ਇਹ ਮੇਰੇ ਡੈਡੀ ਵੀ ਇਹੀ ਯੂਜ਼ ਕਰਦੇ ਹੁੰਦੇ ਤੇ ਇੰਡੀਆ ਡਾਕਟਰ ਸੀਗੇ ਉਹ ਵੀ ਦੇਸੀ। ਉਹਦੇ ਵਿੱਚੋਂ ਤੁਸੀਂ ਲੈਣਾ ਹੈਗਾ ਸੁੱਕੇ ਔਲੇ, ਔਲਿਆਂ ਦਾ ਪਾਊਡਰ ਲੈ ਲਓ। ਧਨੀਆ ਲੈਣਾ ਹੈਗਾ ਅਤੇ ਇਹਦੇ ਵਿੱਚੋਂ ਤੁਸੀਂ ਜਿੰਨਾ ਸੁੱਕੇ ਔਲੇ, ਜੇ ਤੁਸੀਂ 50 ਗ੍ਰਾਮ ਸੁੱਕੇ ਔਲੇ ਲੈ ਜਾਂ 100 ਗ੍ਰਾਮ ਸੁੱਕੇ ਔਲੇ ਲੈ ਲਓ, 50 ਗ੍ਰਾਮ ਤੁਸੀਂ ਧਨੀਆ ਪੈਣਾ ਹੈਗਾ ਅਤੇ ਤੁਸੀਂ ਆਪਣੇ 50 ਗ੍ਰਾਮ ਇਹ ਆਪਣੇ 100 ਗ੍ਰਾਮ ਇਹ ਤੁਸੀਂ ਆਪਣੇ ਮਿਸ਼ਰੀ, ਜਿੰਨੇ ਔਲੇ ਲੈਣੇ ਆ ਉਨੀ ਉਹ ਮਿਸ਼ਰੀ ਪਾਣੀ ਹੈਗੀ ਅਤੇ ਅੱਧਾ ਧਨੀਆ ਲੈਣਾ ਹੈਗਾ ਤੁਸੀਂ। ਇਹ ਮਿਕਸ ਕਰਕੇ ਤੁਸੀਂ ਆਪਣੇ ਇਹਦਾ 2 ਚਮਚੇ ਜਾਂ 2 ਚਮਚੇ ਪਾਣੀ ਮੈਂ ਭਿਓ ਕੇ ਰੱਖ ਦਿਓ ਰਾਤ ਨੂੰ। ਜੇ ਐਂ ਫੱਕੀ ਲੈਣੀ ਐਂ ਫੱਕੀ ਲੈ ਲਓ, ਨਹੀਂ ਤਾਂ ਪਾਣੀ ਮੈਂ ਭਿਓ ਕੇ ਰੱਖ ਦਿਓ ਅਤੇ ਸਵੇਰ ਨੂੰ ਆਪਣੇ ਉੱਠ ਕੇ ਆਪਣੇ ਪਾਣੀ ਪੀ ਲਓ। ਜਿਹੜਾ ਇਹ ਵੀ ਬਹੁਤ ਵਧੀਆ ਚੀਜ਼ ਹੋ ਗਈ ਜੀ ਹਾਰਟ ਵਾਸਤੇ, ਬਹੁਤ ਮੰਨੀ ਐਨ ਸਸਤੀ ਚੀਜ਼ ਹੈ। ਕਿਤੇ ਜਿਹੜੇ ਮੂੰਹ ਦੇ ਵਿੱਚੋਂ ਤੇਲ ਕਹਿੰਦੇ ਤੇ ਪਾਣੀ ਡਿੱਗਦਾ ਹੈਗਾ ਉਹ ਉਹਨੇ ਲੈਣੀ ਹੈਗੀ। ਸੁਪਾਰੀ ਲੈਣੀ ਹੈਗੀ ਆ, ਸੁਪਾਰੀਆਂ ਜਿਹੜੀ ਪਾਨ ਮਾ ਲਗਾਉਂਦੇ ਹੈਗੇ, ਛੋਟੀ ਇਲਾਇਚੀਆਂ, ਇਹ ਦੋਵਾਂ ਦਾ ਆਪਣੇ ਪੀਸ ਕੇ ਚੂਰਨ ਬਰਾਬਰ ਲੈਣੀ ਹੈਗਾ। ਚੂਰਨ ਜਿਹਾ ਬਣਾ ਲਓ। ਇਹ 1 ਚੁਟਕੀ ਚੂਰਨ ਦੀ ਮੂੰਹਾਂ ਪਾ ਕੇ ਹੌਲੀ ਹੌਲੀ ਚੂਸੀ ਚਲੋ। ਘੰਟੇ ਬਾਅਦ ਜਦ ਸਾਰਾ ਟਾਈਮ ਜਿਹਾ ਲੱਗਦਾ ਇਹ ਚੂਸੀ ਚਲੋ, ਹੌਲੀ ਹੌਲੀ ਸਾਰੀ ਜਿਹੜੀ ਪਾਣੀ ਦੀ ਰਾਲ ਆਉਂਦੀ ਹੈ ਉਹ ਬੰਦ ਹੋ ਜੂਗੀ ਜੀ। ਫਿਰ ਨਹੀਂ ਤਾਂ ਅੱਧਾ ਚਮਚਾ ਬੇਹੜਿਆਂ ਦਾ ਪਾਊਡਰ ਅਤੇ 1 ਚਮਚਾ ਸ਼ੱਕਰ, ਇਹ ਮਿਲਾ ਕੇ ਤੁਸੀਂ ਮੂੰਹਾਂ ਚੂਸੀ ਚੱਲੋ। ਕਈ ਵਾਰੀ ਇਹ ਹੋ ਸਕਦਾ ਸਾਰੇ ਬੂਟਾਂ ਦੇ ਵਿੱਚੋਂ ਇਨਫੈਕਸ਼ਨ ਹੋਵੇ ਤਾਂ ਕਰਕੇ ਮੂੰਹੋਂ ਪਾਣੀ ਆਉਂਦਾ ਬਣਦਾ ਹੋਵੇ ਥਾਰੇ, ਤਾਂ ਉਹਦੇ ਵਿੱਚੋਂ ਤੁਸੀਂ ਲੈਣੀ ਹੈਗੀ ਕਾਲੀ ਮਿਰਚਾਂ, ਲੌਂਗ, ਇਹ ਤੁਸੀਂ 50 ਗ੍ਰਾਮ ਲੈ ਲਓ ਦੋਏ ਚੀਜ਼ਾਂ, ਅਤੇ ਨਸ਼ਾਦਰ ਠਿਕਰੀ ਅੰਦਾਜ਼ੇ ਨਾਲ 20 ਗ੍ਰਾਮ ਤੁਸੀਂ ਪਾ ਲੈਣਾ ਹੈਗਾ। ਫਿਰ ਤੁਸੀਂ ਮਾੜਾ ਜਿਹਾ ਖਾ ਕੇ ਦੇਖ ਸਕਦੇ ਹੈਗੇ ਇਹਨੂੰ। ਜੇ ਤੁਹਾਨੂੰ ਐਂ ਥੋੜ੍ਹਾ ਐਂ ਲੱਗੇ ਸਾਨੂੰ ਤੇਜ਼ ਹੁੰਦਾ ਨਾ ਸ਼ੀਮ, ਜੇ ਐਂ ਲੱਗੇ ਤਾਂ ਠੀਕ ਹੈ, ਨਹੀਂ ਤਾਂ ਆਪਣੇ ਤੁਸੀਂ ਉਹ ਥੋੜ੍ਹਾ ਜਿਹਾ ਨਸ਼ਾਦਰ ਠਿਕਰੀ ਹੋਰ ਐਡ ਕਰ ਲਓ। ਇਹਦਾ ਤੁਸੀਂ ਆਪਣੇ ਮੂੰਹ ਦੇ ਵਿੱਚੋਂ ਮੰਜਣ ਕਰਨਾ ਜੀ, ਐਂ ਜੀਭ 'ਤੇ ਘਸਾ ਕੇ, ਬੁੱਟਾਂ 'ਤੇ ਘਸਾ ਕੇ, ਸਾਰੇ ਮੂੰਹ 'ਚ ਗੱਲਾਂ 'ਤੇ ਸਾਰੇ ਜੀਭ ਦੇ ਥੱਲੇ ਐਂ ਚੰਗੀ ਤਰ੍ਹਾਂ ਮੰਜਣ ਕਰਕੇ ਤੁਸੀਂ ਪਾਣੀ ਬਾਹਰ ਕੱਢ ਦਿਓ। ਇਹਦੇ ਨਾਲ ਜਿਹੜੇ ਮਸੂੜਿਆਂ ਦੀ ਕੋਈ ਇਨਫੈਕਸ਼ਨ ਹੁੰਦੀ ਹੈ ਉਹ ਆਪਣੇ ਠੀਕ ਹੋ ਜਾਂਦੀ ਹੈ। ਮਸੂੜਿਆਂ ਦੇ ਖੂਨ ਖਾਣ ਜਾਂਦਾ ਹੋਵੇ, ਕਿਸੇ ਕਿਸਮ ਦੀ ਹੋਵੇ ਇਨਫੈਕਸ਼ਨ, ਇਹ ਪੱਕੀ ਗਰੰਟੀ ਵਾਲਾ ਕੰਮ ਹੈ ਜੀ। ਐਂ ਠੀਕ ਕਰ ਦਿੰਦੇ ਆ ਮਸੂੜਿਆਂ ਨੂੰ। ਜਾਂ ਦੰਦਾਂ ਵਾ ਦਰਦ ਹੋਵੇ, ਖੂਨ ਜਾਂਦਾ ਹੋਵੇ ਦੰਦਾਂ 'ਚ, ਸਾਰੇ ਠੀਕ ਹੋ ਜਾਣਗੇ ਜੀ ਇਹਦੇ ਨਾਲ। ਜਿਹੜੇ ਕਹਿੰਦੇ ਸੀਗੇ ਬੱਚਾ ਛੋਟਾ ਹੈਗਾ ਉਹ ਦੁੱਧ ਕੱਢ ਦਿੰਦਾ ਹੈਗਾ ਪੀ ਕੇ, ਜਾਂ ਤਾਂ ਉਹਨੂੰ ਆਪਣੇ ਕਰੋ ਜਿੰਨਾ ਤੁਸੀਂ ਆਪਣੇ ਪਾਣੀ ਲੈ ਕੇ ਥੋੜ੍ਹਾ ਜਿਹਾ ਉਹਦੇ ਵਿੱਚ ਮੈਂ ਸੌਂਫ ਅਤੇ ਇਲਾਇਚੀ ਛੋਟੀ ਉਹ ਉਬਾਲ ਲੈਣੀ ਹੈਗੀ। ਜਿੰਨਾ ਕੁ ਆਪਣੇ ਤੁਸੀਂ ਪਾਣੀ ਪਾਓਗੇ, ਜਿੰਨਾ ਕੁ ਦੁੱਧ ਪਾਉਣਾ ਉਹਦੇ ਹਿਸਾਬ ਨਾਲ ਅੱਧਾ ਪਾਣੀ ਪਾ ਲਓ। ਜਿੰਨਾ ਕੁ ਬੱਚਾ ਦੁੱਧ ਪੀਂਦਾ, ਜੇ 2 ਸੀਸੀ ਵਾ ਸਾਲਕ ਦੀ ਦੱਸਦੇ ਸੀਗੇ ਉਹ, ਸਾਲਕ ਦਾ ਬੱਚਾ ਤਾਂ ਉਹਦੇ ਵਿੱਚ ਤੁਸੀਂ ਆਪਣੇ ਤੀਆ ਹਿੱਸਾ ਸੀਸੀ ਦਾ ਪਾਣੀ ਦਾ ਕਰ ਦਿਓ ਅਤੇ 2 ਹਿੱਸੇ ਦੁੱਧ ਪਾ ਦਿਓ, ਉਹ ਪਿਲਾਓ ਜੀ ਆਪਣੇ, ਉਹਦੇ ਨਾਲ ਠੀਕ ਹੋ ਜੂਗਾ। ਨਹੀਂ ਤਾਂ ਆਪਣੇ ਐਂ ਕਰੋ ਜਿਹੜਾ ਤੁਸੀਂ ਦੁੱਧ ਦੇ ਦਿੰਦੇ ਹੈਗੇ ਜਾਂ ਬੱਕਰੀ ਦਾ ਦੁੱਧ ਦੇ ਕੇ ਦੇਖ ਲਓ ਉਹਨੂੰ। ਬੱਕਰੀ ਦਾ ਦੁੱਧ ਹਲਕਾ ਹੁੰਦਾ ਜੀ, ਹਾਂ, ਉਹ ਤੁਸੀਂ ਆਪਣੇ ਦੇ ਸਕਦੇ ਹੈਗੇ। ਨਹੀਂ ਤਾਂ ਜੇ ਦੁੱਧ ਜ਼ਿਆਦਾ ਉਬਾਲਦੇ ਹੈਗੇ ਤੁਸੀਂ ਤਾਂ ਉਹਦੇ ਵਿੱਚ ਥੋੜ੍ਹਾ ਜਿਹਾ ਟੁਕੜਾ ਜਿਹੜੀ ਮਗਾਂ ਹੁੰਦੀਆਂ ਜੀ, ਮਗਾਂ ਦਾ ਟੁਕੜਾ ਉਹਦੇ ਵਿੱਚੋਂ ਪਾ ਕੇ ਉਬਾਲ ਦਿਓ। 1 ਛੋਟੀ ਇਲਾਇਚੀ ਪਾ ਦਿਓ ਅਤੇ ਅੱਧਾ ਇੰਚ ਦਾ ਟੁਕੜਾ ਮਗ ਦਾ, ਉਹ ਉਬਾਲ ਕੇ ਪਿਲਾਓ, ਉਹਦੇ ਨਾਲ ਆਪਣੇ ਠੀਕ ਹੋ ਜਾਂਦਾ ਜੀ। ਅਤੇ ਬੱਚੇ ਨੂੰ ਫਿਰ ਸਾਲ ਦਾ ਵੀ ਹੈਗਾ ਭਾਵੇਂ 2 ਚਮਚੇ ਤੁਸੀਂ ਅਨਾਰ ਦਾ ਜੂਸ ਹੀ ਪਿਲਾ ਦੇ ਕਰੋ ਉਹਨੂੰ, ਉਹ ਵੀ ਤਾਂ ਉਹਦੇ ਹਾਜ਼ਮੇ ਨੂੰ ਠੀਕ ਕਰ ਦੇਗਾ। ਉਹ ਵੀ ਤਾਕਤਵਰ ਹੈਗਾ ਉਹ ਅਨਾਰ ਦਾ ਜੂਸ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਆਪਣੇ ਉਂਗਲੀਆਂ ਦੇ ਜੁਆਇੰਟ 'ਚ ਦੁਖਦੇ ਹੈਗੇ, ਉਹ ਤਾਂ ਆਪਣੇ ਸੁੰਡ ਦਾ ਕਾੜਾ ਹੀ ਬਣਾ ਕੇ ਪੀ ਲੈ ਕਰੇ। ਚਮਚੇ ਦਾ ਸੁੰਡ ਦਾ ਕਾੜਾ ਬਣਾ ਕੇ ਵਿੱਚੋਂ ਥੋੜ੍ਹਾ ਜਿਹਾ ਹਲਦੀ ਪਾ ਲਈ, ਉਹ ਇੱਕ ਚਾਹ ਜਿਹੀ ਬਣਾ ਕੇ ਪੀ ਲੈ ਕਰੇ ਇਹ। ਜਾਂ ਫਿਰ ਨਹੀਂ ਤਾਂ ਗਲੋ ਅਤੇ ਸੁੰਡ ਇਹ ਬਰਾਬਰ ਮਿਲਾ ਕੇ ਇਹਦਾ 1 ਚਮਚਾ ਤੁਸੀਂ ਲੈ ਕਰੋ। 50 ਗ੍ਰਾਮ ਗਲੋ ਲੈ ਲਈ, 50 ਗ੍ਰਾਮ ਸੁੰਡ ਰਲਾ ਕੇ ਰੱਖ ਲਓ, 1 ਚਮਚਾ ਤੁਸੀਂ ਆਪਣੇ ਲੈ ਕਰੋ। ਇਹਦੇ ਨਾਲ
ਜਾਂ ਫਿਰ ਤੁਸੀਂ ਆਪਣੇ ਲਸਣ ਛਿੱਲ ਕੇ ਤੁਸੀਂ ਥੋੜ੍ਹੇ ਬਰੀਕ ਬਰੀਕ ਟੋਟੇ ਕਰ ਲੈਣੇ ਉਹਦੇ, ਅਤੇ ਉਹਦੇ ਵਿੱਚ ਸ਼ਹਿਦ ਮਿਲਾ ਕੇ ਉਹਨਾਂ ਨੂੰ ਡੁਬੋ ਦੇਣਾ ਹੈਗਾ ਜੀ ਲਸਣ ਨੂੰ। ਫਿਰ 1 ਚਮਚਾ ਤੁਸੀਂ ਆਪਣੇ ਉਹ ਖਾਣਾ ਹੈਗਾ ਜੀ। ਐਂ ਕਰਕੇ ਦੇਖ ਲਓ ਤੁਸੀਂ। ਇਹ 40 ਦਿਨ ਲਗਾਤਾਰ ਕਰੋ। ਇਹਦੇ ਨਾਲ ਵੀ ਸਾਰੇ ਆਪਣੇ ਗਲੇ ਦਾ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਇਹ। ਗਲੇ ਥੱਲੇ ਆਪਣੇ ਜਿਹੜੇ ਜੁਆਇੰਟ ਹੁੰਦੇ ਦਰਦ ਉਹ ਵੀ ਆਪਣੇ ਠੀਕ ਕਰ ਦਿੰਦਾ। ਨਹੀਂ ਤਾਂ ਤੁਸੀਂ ਆਇਓਡੈਕਸ ਦੀ ਮੱਲਮ ਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਉੱਤੇ। ਨਹੀਂ ਤਾਂ ਸਰੋਂ ਦੇ ਤੇਲ ਦੇ ਵਿੱਚ ਲਸਣ, ਜਵੈਣ, ਅਦਰਕ ਇਹ ਗਰਮ ਕਰਕੇ ਇਹ ਤੇਲ ਭੁੰਨ ਲਓ ਤੁਸੀਂ। ਵਿੱਚ ਲੌਂਗ ਪਾ ਲਓ, ਦੋ ਚਾਰ ਕਾਲੀਆਂ ਮਿਰਚਾਂ ਪਾ ਲਓ, ਮੇਥੇ ਪਾ ਲਓ। ਜਦ ਲਸਣ ਤੈਰ ਕੇ ਉੱਪਰ ਆ ਜਾਵੇ ਤਾਂ ਸਮਝ ਲਓ ਤੇਲ ਸਾਰਾ ਤਿਆਰ ਹੈ। ਉਹਦੇ ਨਾਲ ਤੁਸੀਂ ਭੁੰਨ ਕੇ ਉਹਦੀ ਮਾਲਿਸ਼ ਕਰ ਲਿਆ ਕਰੋ। ਨਹੀਂ ਤਾਂ ਤਿਲਾਂ ਦੇ ਤੇਲ ਦੇ ਵਿੱਚ ਜਿੰਨਾ ਤਿਲਾਂ ਦਾ ਤੇਲ ਲੈਣਾ ਉਹਨੇ ਵਿੱਚ ਸਿਰਕਾ ਮਿਲਾ ਲੈਣਾ। ਉਹਦੀ ਤੁਸੀਂ ਆਪਣੇ ਮਾਲਿਸ਼ ਕਰੋ ਜੀ। ਇਹਦੇ ਨਾਲ ਵੀ ਆਪਣੇ ਜਿਹੜੇ ਜੁਆਇੰਟ ਪੇਨ ਆ ਉਹ ਘੱਟ ਜਾਂਦਾ ਇਹਦੇ ਨਾਲ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਮੇਰੇ ਗਿੱਟੇ 'ਤੇ ਵੀ ਆਪਣੇ ਪਤਾ ਨਹੀਂ ਗਿੱਟੇ ਦੇ ਕੋਲ ਰਸੌਲੀ ਜੀ ਹੋ ਗਈ, ਪਤਾ ਨਹੀਂ ਗੱਠ ਜੀ ਪੈ ਗਈ। ਉਹ ਤਾਂ ਆਇਓਡੈਕਸ ਦੀ ਮੱਲਮ ਮਲ ਦੇਵੇਂ ਜੀ ਉਹਦੇ ਉੱਤੇ ਹੌਲੀ ਹੌਲੀ। ਜਦੋਂ 2-3 ਵਾਰੀ ਮਲ ਲਈ ਉਹਦੇ ਨਾਲ ਠੀਕ ਹੋ ਜਾਊਗਾ ਜੀ। ਗਲੇ 'ਚ ਪੇਨ ਪੁਨ ਹੁੰਦਾ ਗਿੱਟੇ ਗੁੱਟੇ ਉਹ ਵੀ ਠੀਕ ਹੋ ਜਾਊਗਾ। ਸੋਜਿਸ਼ ਹੁੰਦੀ ਉਹ ਵੀ ਠੀਕ ਹੋ ਜਾਊਗੀ। ਗਲੇ ਰਸੌਲੀ ਜੀ ਜਿਹੜੀ ਗੱਠ ਜੀ ਪੈ ਗਈ ਉਹ ਵੀ ਆਪਣੇ ਹੌਲੀ ਹੌਲੀ ਖੁੱਲ ਜਾਊਗੀ ਜੀ ਉਹਦੇ ਨਾਲ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿਹੜੇ ਉਹ ਕਹਿੰਦੇ ਸੀਗੇ ਸੋਜਾ ਜਿਹਾ ਰਹਿੰਦਾ ਹੈਗਾ, ਉਹ ਤੁਸੀਂ ਬੀਜ ਕਸਣੀ ਅਤੇ ਮਗੋਹ ਦੇ ਬੀਜ ਇਹ ਬਰਾਬਰ ਲੈ ਕੇ ਤੁਸੀਂ ਇਹਨਾਂ ਦਾ 1 ਚਮਚੇ ਦੀ ਚਾਹ ਜੀ ਬਣਾਉਣੀ ਹੈਗੀ ਤੁਸੀਂ। ਉਹ ਤੁਸੀਂ ਚਾਹ ਜੀ ਬਣਾ ਕੇ ਪੀ ਲਿਆ ਕਰੋ ਸਵੇਰੇ ਸਾਂਝ। ਅਤੇ ਇਹਦੇ ਨਾਲ ਕੋਲੈਸਟਰੋਲ ਵਾਸਤੇ ਵੀ ਵਧੀਆ ਚੀਜ਼ ਹੈਗੀ। ਅਤੇ ਜਿਹੜੇ ਸਾਡੇ ਪਿੰਡ ਵਿੱਚ ਸੋਜਾ ਸਾਜਾ ਹੈਗਾ ਕਿਸੇ ਕਿਸਮ ਦਾ ਉਹ ਵੀ ਆਪਣੇ ਲੈ ਜਾਂਦਾ ਜੀ ਇਹਦੇ ਨਾਲ। ਜਿਹੜੇ ਕਹਿੰਦੇ ਸੀਗੇ ਲੱਤਾਂ ਦੇ ਵਿੱਚ ਸੋਜਾ ਹੈਗਾ, ਲੱਤਾਂ ਦੁਖਦੀਆਂ ਹੈਗੀਆਂ, ਉਹ ਅੱਧਾ ਚਮਚਾ ਸੁੰਢ ਦਾ ਅਤੇ 2-3 ਚਮਚੇ ਤਾਜ਼ੇ ਕਰੇਲੇ ਦਾ ਰਸ ਅਤੇ ਅੱਧਾ ਕੁ ਨਿੰਬੂ ਜਾਂ 1 ਨਿੰਬੂ ਜਿੰਨਾ ਤੁਹਾਡਾ ਟੇਸਟ ਦੇ ਮੁਤਾਬਕ ਇਹ ਪਾਣੀ ਘੋਲ ਕੇ ਤੁਸੀਂ ਰੋਜ਼ ਪੀ ਲਿਆ ਕਰੋ ਜੀ। ਆਪਣੇ ਵਧੀਆ ਚੀਜ਼ ਰਹੂਗੀ। ਫਿਰ ਨਹੀਂ ਤਾਂ ਸ਼ਤਾਵਰ 1 ਚਮਚਾ ਸ਼ਹਿਦ ਮਿਕਸ ਕਰਕੇ ਖਾ ਕੇ ਉੱਪਰ 'ਤੇ ਕੋਸਾ ਦੁੱਧ ਪੀ ਲਓ। ਇਹ ਵੀ ਲੱਤਾਂ ਵਾਸਤੇ ਵਧੀਆ ਚੀਜ਼ ਹੈ ਜੀ। ਲੱਤਾਂ ਵਿੱਚ ਸੋਜਾ ਸਾਜਾ ਹੋਵੇ ਜਾਂ ਪਿੰਡੇ ਵਿੱਚ ਸੋਜਾ ਹੋਵੇ ਇਹ ਠੀਕ ਕਰ ਦਿੰਦਾ ਜੀ। ਫਿਰ ਲੱਤਾਂ ਦੇ ਦਰਦ ਵਾਸਤੇ ਤੁਸੀਂ ਦੁੱਧ ਦੇ ਵਿੱਚ 2-3 ਕਲੀਆਂ ਲਸਣ ਦੀਆਂ ਉਬਾਲ ਕੇ ਇਹ ਪੀ ਸਕਦੇ ਹੈਗੇ ਤੁਸੀਂ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਾਸਤੇ ਫੁੱਲ ਮਖਾਣੇ। ਫੁੱਲ ਮਖਾਣੇ ਇੱਕ ਵਾਰੀ ਤੁਸੀਂ ਘਿਓ ਭੁੰਨ ਕੇ ਰੱਖ ਲਓ ਜਿਸ ਫਰਾਈ ਜੇ ਕਰਕੇ। ਉਹ ਤੁਸੀਂ ਆਪਣੇ 20 ਫੁੱਲ ਮਖਾਣੇ ਰੋਜ਼ ਖਾਣੇ ਜੀ 40 ਦਿਨ ਲਗਾਤਾਰ ਜੀ। ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਲੱਤਾਂ ਦਾ ਦਰਦ ਜਿਹੜਾ ਹੁੰਦਾ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚ ਤੁਸੀਂ ਨਿੰਬੂਆਂ ਦਾ, ਔਲੇ ਦਾ, ਸੰਤਰੇ ਦਾ, ਅਮਰੂਦ ਦਾ ਇਹੋ ਜਿਹੀਆਂ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕਰਿਓ ਜੀ। ਇਹਦੇ ਨਾਲ ਜੇ ਤੁਹਾਡੇ ਕਹਿੰਦਾ ਪਿੰਜਣੀ ਦੁਖਣ ਆ ਜਾਂਦੀ ਇਹ ਤੁਸੀਂ ਖਾਓਗੇ ਤਾਂ ਜ਼ਿਆਦਾ ਠੀਕ ਰਹੂਗਾ ਸਾਰੀਆਂ ਚੀਜ਼ਾਂ। ਅਤੇ ਨਹੀਂ ਤਾਂ ਜੇ ਤੁਹਾਨੂੰ ਇੱਥੇ ਸਟੋਰ 'ਚ ਕਿੱਥੇ ਮਿਲਦੀ ਹੈ ਕਸ਼ੋਰ ਗੁੱਗਲ, ਇਹ ਤੁਸੀਂ ਆਪਣੇ 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ ਖਾ ਲਿਆ ਕਰੋ। ਇਹ ਚੀਜ਼ ਰਹੂਗੀ ਤੁਹਾਨੂੰ। ਜਿਹੜੇ ਕਹਿੰਦੇ ਸੀਗੇ ਹਰਨੀਏ ਵਾਸਤੇ ਪੁੱਛਦੇ ਸੀਗੇ ਉਹ ਤੁਸੀਂ ਇੰਡੀਆ ਹੀ ਜਾਣਾ ਹੈਗਾ। ਇਹਨੇ ਇੱਥੇ ਹੀ ਬਣ ਜੂਗੀ। ਕੁਆਹ ਦਾ ਗੁੱਦਾ ਤੁਸੀਂ 200 ਗ੍ਰਾਮ ਲੈਣਾ ਹੈਗਾ। ਤੁੰਮਾ ਲੈਣਾ ਹੈਗਾ ਜੀ 100 ਗ੍ਰਾਮ। ਇਹਨੂੰ ਆਪਣੇ ਕੁਆਹ ਦੇ ਗੁੱਦੇ ਤੁੰਮੇ ਨੂੰ ਕੜਾਹੀ ਜਿਵੇਂ ਪਾ ਕੇ ਥੋੜ੍ਹਾ ਜਿਹਾ ਪਕਾਉਣਾ ਹੈਗਾ ਜੀ। ਇਹਨੂੰ ਜਦ ਥੋੜ੍ਹਾ ਗਾੜਾ ਹੋ ਗਿਆ ਜਿਸ ਤਰ੍ਹਾਂ ਗੋਲੀਆਂ ਵੱਟਣੇ ਜੋਗਾ ਹੋ ਗਿਆ ਉਹਦੀਆਂ ਤੁਸੀਂ ਆਪਣੇ ਛੋਲਿਆਂ ਦੇ ਦਾਣੇ ਜਿੰਨੀਆਂ ਗੋਲੀਆਂ ਵੱਟ ਲੈਣੀਆਂ ਹੈਗੀਆਂ। ਅਤੇ 2 ਗੋਲੀਆਂ ਤੁਸੀਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ। ਜੇ ਜ਼ਿਆਦਾ ਲੱਗਦਾ ਤਾਂ ਤੁਸੀਂ 2 ਗੋਲੀਆਂ 3 ਟਾਈਮ ਵੀ ਕਰ ਸਕਦੇ, ਨਹੀਂ ਤਾਂ 2 ਟਾਈਮ ਇਹ ਖਾ ਲਿਆ ਕਰੋ ਤੁਸੀਂ। ਅੱਛਾ, ਇਹਦੇ ਨਾਲ ਫਿਰ ਤੁਸੀਂ ਲੈ ਸਕਦੇ ਹੈਗੇ ਤੁਲਸੀ ਦੇ ਪੱਤੇ ਲੈਣੇ। ਤੁਲਸੀ ਲੈਣੀ ਹੈਗੀ 50 ਗ੍ਰਾਮ, ਜਵੈਣ 50 ਗ੍ਰਾਮ, ਸੁੰਢ 50 ਗ੍ਰਾਮ। ਇਹਦੇ ਵਿੱਚੋਂ ਥੋੜ੍ਹਾ ਜਿਹਾ ਸ਼ਹਿਦ ਪਾ ਕੇ ਇਹਦੀਆਂ ਗੋਲੀਆਂ ਜਾਂ ਵੱਢ ਲਓ ਛੋਲੇ ਦੇ ਦਾਣੇ ਜਿੰਨੀਆਂ ਗੋਲੀਆਂ, ਅਤੇ ਇਹਦੀਆਂ ਵੀ 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ ਲੈਣੀਆਂ ਹੈਗੀਆਂ। ਨਹੀਂ ਤਾਂ ਉੱਥੇ ਸਟੋਰ 'ਚ ਇੰਡੀਆ ਚੱਲੇ ਹੈਗੇ ਉੱਥੇ ਬ੍ਰਿਧੀ ਬਾਧਿਕਾ ਬੱਟੀ ਇਹਨੂੰ ਕਹਿੰਦੇ ਜੀ। ਬ੍ਰਿਧੀ ਬਾਧਿਕਾ ਬੱਟੀ ਇਹਦਾ ਨਾਂ ਹੈਗਾ। ਉਹ 2 ਗੋਲੀਆਂ ਦਾ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ। ਇਹਦੇ ਨਾਲ ਵੀ ਫਾਇਦਾ ਹੋ ਜਾਊਗਾ ਤੁਹਾਨੂੰ। ਨਹੀਂ ਤਾਂ ਤੁਸੀਂ ਆਪਣੇ ਅਦਰਕ ਦੀ ਚਾਹ ਬਣਾ ਕੇ ਪੀਣੀ ਹੈਗੀ ਜੀ। 1 ਇੰਚ ਦਾ ਟੁਕੜਾ ਲਸਣ ਦਾ ਅਦਰਕ ਦਾ ਕੱਟ ਕੇ ਬਰੀਕ ਪਾਣੀ ਉਬਾਲ ਕੇ ਉਹਦੇ ਵਿੱਚ ਗੁੜ ਪਾ ਕੇ ਤੁਸੀਂ ਆਪਣੇ ਪੀਣਾ ਹੈਗਾ ਜੀ। ਜੇ ਨਹੀਂ ਤਾਂ ਸੁੱਕਾ ਪਾਊਡਰ ਵੀ ਮਿਲ ਜਾਂਦਾ ਹੈ ਅਦਰਕ ਦਾ, ਉਹਦਾ 1 ਚਮਚਾ ਪਾ ਕੇ ਪਾਣੀ 2 ਗਲਾਸ 1.5 ਗਲਾਸ ਪਾਣੀ ਪਾ ਕੇ ਜਦ ਰਹਿ ਗਿਆ ਪੌਣਾ ਕੁ ਗਲਾਸ ਉਹਦੇ ਵਿੱਚ ਆਪਣੇ ਗੁੜ ਪਾ ਕੇ ਨਾਲੇ ਗੁੜ ਪਾ ਦਿਓ ਆਪੇ ਬਲੀ ਜਾਊਗਾ ਵਿੱਚ ਉਹ ਪੀਓ। ਇਹਦੇ ਨਾਲ ਵੀ ਸਾਰਾ ਆਪਣੇ ਹਟ ਜਾਂਦਾ ਜੀ। ਇਹ ਮੈਂ ਪਿਛਲੇ ਹਫ਼ਤੇ ਵੀ ਦੱਸਿਆ ਸੀਗਾ। ਆਪਣੇ ਇੱਥੇ ਇੱਕ ਗੋਡੇ 'ਤੇ ਜਮਾਂ 'ਤੇ ਹਰਨੀਆਂ ਹੋ ਗਿਆ ਸੀਗਾ ਜੀ। ਉਹ ਆਪਣੇ ਜਮਾਂ 'ਤੇ ਠੀਕ ਹੋ ਗਿਆ। ਉਹਨੇ 10 ਕੁ ਦਿਨ ਲੱਗਿਆ ਉਹਨੂੰ ਸਾਰਾ ਇਹ ਕਰਦੇ
ਇਹਦੇ ਨਾਲ ਬਸ ਗੁੜ ਦੀ ਚਾਹ ਪੀਂਦਾ ਸੀਗਾ ਅਦਰਕ ਵਾਲੀ। ਜਿਹੜੀ ਆਪਣੇ ਕਹਿੰਦੇ ਸੀਗੇ ਸਿੱਕਰੀ ਹੈਗੀ, ਸਿੱਕਰੀ ਵਾਸਤੇ ਤਾਂ ਸੈਲਸ਼ੀਅਮ ਸ਼ੈਂਪੂ ਮਿਲਦਾ ਜੀ ਇੱਕ, ਉਹਦੇ ਵਿੱਚ ਮਤਲਬ ਤੁਸੀਂ 2.5% ਲਿਖਿਆ ਹੋਊਗਾ, ਜਿੱਧਰ ਮੈਡੀਕੇਟਡ ਸ਼ੈਂਪੂ ਪਏ ਹੁੰਦੇ ਉੱਧਰ ਪਿਆ ਹੋਊਗਾ ਜੀ ਇਹ ਜੀ 2.5% ਵਾਲਾ ਸੈਲਸ਼ੀਅਮ ਸ਼ੈਂਪੂ ਲੈਣਾ ਹੈਗਾ। ਉਹ ਤੁਸੀਂ ਵਾਲ ਗਿੱਲੇ ਕਰਕੇ ਜਿਸ ਆਪਾਂ ਸ਼ੈਂਪੂ ਲਗਾਉਂਦੇ ਉਸ ਤਰ੍ਹਾਂ ਸ਼ੈਂਪੂ ਲਗਾ ਲੈਣਾ। ਫਿਰ ਆਪਣੇ 5-10 ਮਿੰਟ ਵੇਟ ਕਰਨੀ ਹੈ ਇਹਨੇ, ਤੁਸੀਂ ਟੱਬ ਮਾ ਬਹਿ ਕੇ ਆਪਣੇ ਪਿੰਡਾ ਧੋ ਲਓ, 10 ਕੁ ਮਿੰਟ ਬਾਅਦ ਤੁਸੀਂ ਆਪਣੇ ਉਹ ਫਿਰ ਵਾਸ਼ ਕਰ ਲੈਣਾ ਹੈਗਾ। ਇਹ ਤੁਸੀਂ ਕਰੋ, ਇਹਦੇ ਨਾਲ ਜਿੰਨੀ ਮਰਜ਼ੀ ਸਿੱਕਰੀ ਹੋਏ, ਖਾਜ ਹੋਏ, ਫੋੜੇ ਫੁੰਸੀਆਂ ਹੋਏ, ਬਹੁਤ ਆਰਾਮ ਆ ਜਾਂਦਾ ਜੀ ਇਹਦੇ ਨਾਲ, ਵਧੀਆ ਚੀਜ਼ ਹੈਗੀ ਜੀ। ਨਹੀਂ ਤਾਂ ਫਿਰ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਮੁਸ਼ਕਪੂਰ ਪਾ ਕੇ 100 ਗ੍ਰਾਮ ਤੁਸੀਂ ਨਾਰੀਅਲ ਦਾ ਤੇਲ ਲੈਣਾ, 5-6 ਟਿੱਕੀਆਂ ਤੁਸੀਂ ਮੁਸ਼ਕਪੂਰ ਦੀਆਂ ਪਾ ਲੈਣੀਆਂ ਵਿੱਚ, ਬਸ ਉਹ ਤੇਲ ਤੁਸੀਂ ਲਗਾਉਣਾ ਹੈਗਾ ਜੀ। ਉਹ ਦਿਨ ਬਾਅਦ ਤੁਸੀਂ ਆਪਣੇ ਹਰ ਰੋਜ਼ ਤੇਲ ਲਗਾਓ, ਹਫ਼ਤੇ 10 ਦਿਨ ਬਾਅਦ ਸਾਰੀ ਐਂ ਸਿੱਕਰੀ ਚਲੇ ਜਾਊਗੀ, ਵਧੀਆ ਹਟ ਜੂਗੀ। ਜੇ ਖਾਜ ਖੂਜ ਹੁੰਦੀ ਉਹ ਵੀ ਹਟ ਜੂਗੀ ਇਹਦੇ ਨਾਲ। ਫਿਰ ਨਹੀਂ ਤਾਂ ਰੀਠੇ ਜਿਹੜੇ ਹੁੰਦੇ ਉਹਨਾਂ ਦੇ ਛਿਲਕੇ ਲੈ ਕੇ ਉਹਨਾਂ ਨੂੰ ਪੀ ਲੈਣਾ ਹੈਗਾ, ਥੋੜ੍ਹਾ ਜਿਹਾ ਪਾਣੀ ਪਾ ਕੇ ਉਹਦੇ ਵਿੱਚ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾਉਣਾ ਹੈਗਾ ਸਿਰ 'ਚ, ਅਤੇ ਅੱਧੇ ਕੁ ਘੰਟੇ ਬਾਅਦ ਤੁਸੀਂ ਆਪਣੇ ਨਹਾ ਲਓ। ਇਹ ਵੀ ਆਪਣੇ ਠੀਕ ਕਰ ਦਿੰਦਾ ਜੀ। ਜੇ ਨਹੀਂ ਕਿਸੇ ਨੂੰ ਹੈਗਾ ਤਾਂ ਜਿਹੜੀ ਆਪਣੇ ਚੀਨੀ ਹੁੰਦੀ ਹੈ ਜੀ, ਚੀਨੀ ਦੇ ਵਿੱਚ ਪਾਣੀ ਪਾ ਕੇ ਲੇਪ ਜਿਹਾ ਬਣਾ ਕੇ ਇਹੀ ਲਗਾ ਲਓ ਅਤੇ ਅੱਧੇ ਘੰਟੇ ਬਾਅਦ ਲਗਾ ਲਓ, ਇਹ ਵੀ ਆਪਣੇ ਸਿੱਕਰੀ ਹਟਾ ਦਿੰਦਾ। ਨਹੀਂ ਤਾਂ ਤੁਸੀਂ ਆਪਣੇ 50 ਗ੍ਰਾਮ ਤੁਸੀਂ ਗਲੈਸਰੀਨ ਲੈਣੀ ਹੈਗੀ, ਜਾਂ ਅੰਦਾਜ਼ਾ ਉਵੇਂ ਹੀ ਪਾ ਲਓ ਤੁਸੀਂ, ਦੋ ਕੁ ਚਮਚੇ ਤੁਸੀਂ ਗਲੈਸਰੀਨ ਦੇ ਪਾ ਲਓ, 2-3 ਚਮਚੇ ਪਾਣੀ ਦੇ ਪਾ ਲੈਣੇ ਤੁਸੀਂ, 4 ਚਮਚੇ ਪਾਣੀ ਦੇ ਪਾ ਲਓ, 2 ਚਮਚੇ ਗਲੈਸਰੀਨ ਦੇ ਪਾ ਲਓ। ਉਹ ਐਂ ਚੰਗੀ ਤਰ੍ਹਾਂ ਘੋਲ ਕੇ ਮਿਕਸ ਜਿਹਾ ਕਰਕੇ ਇਹ ਸਿਰਮਾ ਲਗਾ ਲਓ ਤੁਸੀਂ, ਘੰਟੇ ਕੁ ਬਾਅਦ ਤੁਸੀਂ ਨਹਾ ਲਿਆ ਕਰੋ, ਇਹਦੇ ਨਾਲ ਵੀ ਸਿੱਕਰੀ ਹਟ ਜੂਗੀ ਜੀ। ਇਹਦੇ ਨਾਲ ਜਿਹੜੇ ਕਹਿੰਦੇ ਸੀਗੇ ਉਹਨੇ ਨਜ਼ਲਾ ਜ਼ੁਕਾਮ ਖਾਂਸੀ ਵਾਸਤੇ ਬਾਰੇ ਪੁੱਛਦੇ ਸੀਗੇ, ਅਤੇ ਉਹਨੇ ਤੁਸੀਂ ਜਿਹੜਾ ਅਰਕ ਹੁੰਦਾ ਜੀ ਆਪਣੇ ਸੌਂਫ ਦਾ ਅਰਕ ਲੈ ਕੇ ਉਹਦੇ ਵਿੱਚੋਂ 2 ਚਮਚੇ ਸ਼ਹਿਦ ਪਾ ਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ ਜੀ। ਗਰਮ ਦੇ ਦੁੱਧ ਦੇ ਵਿੱਚੋਂ ਤੁਸੀਂ ਹਲਦੀ ਪਾ ਕੇ ਪੀ ਸਕਦੇ ਹੈਗੇ, ਜਿਹੜੇ ਆਪਣੇ ਬੱਚਿਆਂ ਅਤੇ ਜੇ ਬੱਚਿਆਂ ਵਾਸਤੇ ਕਹਿੰਦੇ ਬੱਚਿਆਂ ਦੀ ਖਾਂਸੀ ਵਾਸਤੇ ਉਹ ਅਨਾਰ ਦੇ ਰਸ ਦੇ ਵਿੱਚੋਂ ਤੁਸੀਂ ਆਪਣੇ 2-3 ਚਮਚੇ ਅਨਾਰ ਦਾ ਰਸ ਲੈ ਲਓ, ਵਿੱਚੋਂ ਉਹਨੇ ਸ਼ੱਕਰ ਪਾ ਲਓ, ਥੋੜ੍ਹਾ ਜਿਹਾ ਸ਼ਹਿਦ ਪਾ ਲਓ, ਉਹ ਜਾਮ ਜਿਵੇਂ ਬਣਾ ਕੇ ਉਹਨੂੰ ਉਹ ਚਟਾ ਦੇ ਕਰੋ ਬੱਚੇ ਨੂੰ, ਉਹਦੇ ਨਾਲ ਵੀ ਉਹਦੀ ਖਾਂਸੀ ਖੁੰਸੀ ਜਿਹੜੀ ਆਪਣੇ ਠੀਕ ਹੋ ਜਾਂਦੀ ਜੀ ਉਹਦੇ ਨਾਲ। ਅੱਛਾ, ਇਹਦੇ ਨਾਲ ਫਿਰ ਜੋ ਅੱਗੇ ਪੁੱਛਦੇ ਸੀਗੇ ਬੱਚਾ ਨਹੀਂ ਹੁੰਦਾ ਹੈਗਾ, ਉਹਦੇ ਵਾਸਤੇ ਕੋਈ ਨੁਸਖਾ ਦੱਸੋ ਤੁਸੀਂ। ਉਹ ਤੁਸੀਂ ਨੇ ਅਸਗੰਧ ਲੈਣੀ ਹੈ ਜੀ, ਨਗੌਰੀ 2 ਚਮਚੇ ਦੇਸੀ ਘੀ, ਇਹ ਤੁਸੀਂ ਆਪਣੇ ਮਿਕਸ ਕਰਕੇ ਇਹ ਖਾਣੇ ਹੈਗੇ ਜੀ। ਉੱਪਰ ਤੇ ਉਹਨੇ ਦੁੱਧ ਪੀ ਲੈਣਾ ਤੁਸੀਂ, ਇਹ ਗਾਂ ਦਾ ਇੱਥੇ ਤਾਂ ਮਿਲਦਾ ਹੀ ਗਾਂ ਦਾ ਦੁੱਧ ਹੈ। ਇਹ ਤੁਸੀਂ ਆਪਣੇ 40 ਦਿਨ ਖਾਣੇ ਹੈਗੇ ਜੀ। ਇਹਦੇ ਜਿਹੜੇ ਆਪਣੇ ਜਿਹਨਾਂ ਨੂੰ ਲਕੋਰੀਆ ਲਕਾਰੀਆ ਹੋਇਆ ਹੁੰਦਾ ਉਹ ਵੀ ਆਪਣੇ ਠੀਕ ਕਰ ਸਕਦੇ ਹੈਗੇ, ਹੋ ਜਾਂਦਾ ਇਹਦੇ ਨਾਲ ਜੇ ਹੀ ਖਾਓ ਤਾਂ। ਅੱਛਾ ਜੀ, ਫਿਰ ਨਹੀਂ ਜਿਸ ਤਰ੍ਹਾਂ ਮੰਥਲੀ ਡੇਟ ਆ ਕੇ ਹਟਦੀ ਹੈਗੀ, ਜਿੱਦਾਂ ਹਟ ਗਈ ਉਹਦੇ ਬਾਅਦ ਤੁਸੀਂ 9 ਦਾਣੇ ਸ਼ਿਵਲਿੰਗੀ ਦੇ ਬੀਜ ਗਾਂ ਦੇ ਦੁੱਧ ਨਾਲ ਦੇਣੇ ਹੈਗੇ ਜੀ। ਇਹ 3 ਦਿਨ ਖਾਣੇ ਹੈਗੇ, ਇਹ 9 ਦਾਣੇ ਰੋਜ਼ 3 ਦਿਨ ਖਾਣੇ ਹੈਗੇ। ਫਿਰ ਤੁਸੀਂ ਆਪਣੇ ਵੇਟ ਕਰਨੀ ਹੈਗੀ ਆਪਣੇ, ਜੇ ਤਾਂ ਪ੍ਰੈਗਨੈਂਟ ਹੋ ਗਏ ਠੀਕ ਹੈ, ਨਹੀਂ ਅਗਲੇ ਮਹੀਨੇ ਫਿਰ ਤੁਸੀਂ ਇਹ ਸਟ੍ਰੀਨ ਲਗਾਤਾਰ ਤੁਸੀਂ ਕਰਦੇ ਰਹਿਣਾ ਜੀ। ਐ ਵੀ ਹੋ ਸਕਦਾ ਇਹਦੇ ਨਾਲ। ਜੇ ਕੋਈ ਇੰਡੀਆ ਹੈਗਾ ਭਾਈ ਜਨਾਨੀ ਜਾਂ ਕੋਈ ਹੋਰ, ਜਿਹੜੇ ਬੋਹੜ ਦਾ ਦਰਖਤ ਹੁੰਦਾ ਉਹ ਜਿਹੜੇ ਨਵੇਂ ਪੱਤੇ ਜਿਹੇ ਨਿਕਲਦੇ ਹੁੰਦੇ ਜੀ, ਉਹਨਾਂ ਨੂੰ ਸੁਕਾ ਕੇ ਉਹਦਾ ਪਾਊਡਰ ਬਣਾ ਲੈਣਾ, 1 ਚਮਚਾ ਪਾਊਡਰ ਦਾ ਅਤੇ 1 ਚਮਚਾ ਵਿੱਚ ਪਾ ਲੈਣਾ ਹੈਗਾ ਤੁਸੀਂ ਘੀ। ਇਹ ਤੁਸੀਂ ਰੋਜ਼ ਖਾਣਾ ਹੈਗਾ ਜੀ। ਫਿਰ ਚੁਕੰਦਰ ਦਾ ਜੂਸ ਇਹਦੇ ਵਿੱਚ ਬਹੁਤ ਵਧੀਆ ਚੀਜ਼ ਹੈ ਜੀ। ਇੱਥੇ ਉਹਨੇ ਸਾਡੇ ਰਿਸ਼ਤੇਦਾਰੀ ਵਿੱਚ ਸੀਗਾ, ਉਹਦੇ ਹੁੰਦਾ ਨਹੀਂ ਸੀਗਾ ਵੀ ਉਹਨੂੰ ਚੁਕੰਦਰ ਦਾ ਵੈਸੇ ਸਟਾਰਟ ਕਰਿਆ ਸੀ ਉਹਨੇ ਪੀਣਾ, ਚੁਕੰਦਰ ਦਾ ਖਾਲੀ ਪੇਟ ਪੀਣਾ ਜੀ ਉੱਠ ਕੇ ਸਵੇਰ ਨੂੰ ਜੀ। ਹਾਂਜੀ, ਥੋੜ੍ਹੇ ਚਿਰ ਬਾਅਦ 2-3 ਮਹੀਨੇ ਬਾਅਦ ਪ੍ਰੈਗਨੈਂਟ ਹੋ ਗਈ ਸੀਗੀ ਜੀ ਲੇਡੀ। ਇਹ ਵੀ ਚੰਗੀ ਚੀਜ਼ ਹੈ ਵੀ। ਨਹੀਂ ਤਾਂ ਆਪਣੇ 2 ਚਮਚੇ ਤੁਸੀਂ ਸੌਂਫ ਦੇ, 1 ਚਮਚਾ ਦੇਸੀ ਘੀ ਦਾ, ਇਹ ਤੁਸੀਂ ਰੋਜ਼ ਖਾਣਾ ਜੀ ਲਗਾਤਾਰ 40 ਦਿਨ। ਇਹ ਵਧੀਆ ਚੀਜ਼ ਹੈਗੀ। ਫਿਰ ਅਸ਼ੋਕਾ ਰਿਸਟ ਇਹਦੇ ਵਾਸਤੇ ਵਧੀਆ ਦਵਾਈ ਹੈਗੀ ਜੀ। ਅਸ਼ੋਕਾ ਰਿਸਟ ਦਵਾਈ ਦਾ ਨਾਂ ਹੈਗਾ। ਇਹ ਤੁਸੀਂ ਆਪਣੇ 4 ਚਮਚੇ ਲੈਣੇ ਹੈਗੇ ਰੋਜ਼। ਇਹ ਬੱਚੇਦਾਨੀ ਮੈਂ ਕੋਈ ਕਿਸਮ ਦੀ ਜਿਸ ਤਰ੍ਹਾਂ ਖਰਾਬੀ ਹੋਵੇ ਤਾਂ ਉਹ ਠੀਕ ਕਰ ਦਿੰਦੀ ਜੀ ਅਸ਼ੋਕਾ। ਜਨਾਨੀਆਂ ਦੀ ਪ੍ਰੋਬਲਮ ਦੀ, ਬੱਚੇਦਾਨੀ ਦੀ, ਬਿਮਾਰੀ ਦੀ, ਕੋਈ ਹੋਰ, ਇਹ ਸਾਰੀਆਂ ਠੀਕ ਕਰਨ ਵਾਲੀ ਦਵਾਈ ਜੀ ਅਸ਼ੋਕਾ ਰਿਸਟ ਕਹਿੰਦੇ ਹਨ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਾਸਤੇ। ਇਹ ਟਰਾਈ ਕਰਕੇ ਦੇਖ ਲਓ ਜੀ। ਬਾਕੀ ਫਿਰ ਸੀ ਜੀ ਜਿਹੜੇ ਕਹਿੰਦੇ ਸਾਹ ਫੁੱਲਦਾ ਹੈਗਾ, ਲੇਡੀ ਕਹਿੰਦੀ ਸੀਗੀ, ਉਹ ਆਪਣੇ ਚੈੱਕ ਕਰਾ ਲਵੇਂ ਜੀ। ਹੋ ਸਕਦਾ ਵੀ ਉਹਨੇ ਆਰਟਰੀਜ਼ ਉਹਦੀ ਪਲੱਗ ਹੁੰਦੀਆਂ ਜਾਂ 70% ਪਲੱਗ ਹੋ ਜਾਂਦੀਆਂ ਬੰਦੇ ਦੀਆਂ ਆਰਟਰੀਜ਼, ਜਿਹੜੀ ਦਿਲ ਦੀਆਂ
ਦਿਲ ਨੂੰ ਖੋਲ ਜਾਂਦੀਆਂ ਨਾੜਾਂ, ਉਹ ਪਲੱਗ ਹੋਣ ਲੱਗ ਜਾਂਦੀਆਂ। ਹੂੰ। ਇਹ ਸਾਹ ਦਾ ਹੋ ਜਾਂਦਾ ਜੀ। 70% ਤੇ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ। ਜਦ 70% ਪਲੱਗ ਹੋ ਜਾਂਦੀਆਂ ਫਿਰ ਉਹਨੂੰ ਸਾਹ ਲੱਗਦਾ ਜਿਹੜਾ। ਜੇ ਪੌੜੀਆਂ ਪੁੜੀਆਂ ਉਤਰਦੇ ਆ ਉਹ ਸਾਹ ਚੜ੍ਹਦਾ ਤਾਂ ਉਹ ਟੈਸਟ ਕਰਾ ਲਵੇਂ, ਪਹਿਲਾਂ ਨਾ ਕਰਾ ਲਵੇਂ। ਇਹ ਵੀ ਵਰਤ ਲਵੇਂ, ਪਰ ਉਹ ਵੀ ਉਹਨੇ ਕਰਾ ਲਵੇਂ ਜੀ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਜਿਹੜੇ ਦੇਸੀ ਚੀਜ਼ਾਂ ਹੈਗੀਆਂ। ਇਹਦੇ ਵਿੱਚੋਂ ਤੁਸੀਂ 1 ਚਮਚਾ ਲੈਣਾ ਹੈਗਾ ਰਿੰਡੀ ਦਾ ਤੇਲ, 2 ਚਮਚੇ ਸ਼ਹਿਦ, ਇਹ ਮਿਕਸ ਕਰਕੇ ਤੁਸੀਂ ਖਾਣਾ ਹੈਗਾ ਜੀ। ਇਹ ਵੀ ਟਰਾਈ ਕਰਕੇ ਦੇਖ ਲਓ। ਜੇ ਤੁਹਾਨੂੰ ਇਨਫੈਕਸ਼ਨ ਕਰਕੇ ਕਈ ਵਾਰ ਹੁੰਦਾ ਵੀ ਖੰਘ ਖੂੰਘ ਦੀ ਇਨਫੈਕਸ਼ਨ ਹੈ, ਕੋਈ ਹੋਰ ਐ ਸਾਹ ਚੜ੍ਹਦਾ ਹੈਗਾ, ਤਾਂ ਤੁਹਾਨੂੰ ਸੁੰਡ, ਕਾਲੀ ਮਿਰਚਾਂ, ਹਲਦੀ ਇਹ ਬਰਾਬਰ ਲੈ ਕੇ ਤੁਸੀਂ ਇਹਦੇ ਅੱਧਾ ਚਮਚਾ ਤੁਸੀਂ ਕੋਸੇ ਪਾਣੀ ਨਾਲ ਲੈਣਾ ਹੈਗਾ ਜੀ ਸਵੇਰ ਸਾਂਝ। ਇਹ ਲੈ ਕੇ ਦੇਖ ਲਓ। ਨਹੀਂ ਤਾਂ ਸੁੱਕੇ ਔਲੇ ਤੇ ਮਲੱਠੀ ਇਹ ਬਰਾਬਰ ਲੈ ਕੇ ਤੇ 1 ਚਮਚਾ ਤੁਸੀਂ ਇਹ ਲੈ ਸਕਦੇ ਹੈਗੇ। 1 ਚਮਚਾ ਸਵੇਰ ਨੂੰ ਲੈ ਲਓ, 1 ਚਮਚਾ ਸ਼ਾਮ ਨੂੰ ਲੈ ਲਓ। ਇਹ ਟਰਾਈ ਕਰ ਸਕਦੇ ਹੈਗੇ। ਨਹੀਂ ਤਾਂ ਫਿਰ ਤੁਸੀਂ ਜਿਹੜਾ ਦੱਸਦੇ ਹੁੰਦੇ ਆਪਾਂ ਨਿੰਬੂ ਦਾ ਰਸ ਤੇ ਅਦਰਕ ਦਾ ਰਸ, ਲਸਣ ਦਾ ਰਸ, ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈਗਾ। ਆਪਣੇ ਐਪਲ ਸਾਈਡਰ ਵਿਨੀਗਰ ਕੱਪ ਲੈ ਕੇ ਇਹਨਾਂ ਨੂੰ ਉਬਾਲ ਕੇ ਜਦ ਅੱਧਾ ਰਹਿ ਜਾਵੇ ਠੰਡਾ ਕਰਕੇ ਉਹਦੇ ਵਿੱਚ ਮੈਂ 1 ਕੱਪ ਸ਼ਹਿਦ ਦਾ ਪਾ ਕੇ ਇਹ ਚਮਚਾ ਤੁਸੀਂ ਲਈ ਚੱਲੋ। ਜੇ ਸਾਹ ਚੜ੍ਹਦਾ ਤਾਂ 2 ਚਮਚੇ ਵੀ ਲੈ ਸਕਦੇ ਹਾਂ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਉਹ ਲੈ ਲਿਆ ਕਰੋ। ਇਹਦੇ ਨਾਲ ਫਿਰ ਜੀ ਆਰਟਰੀਜ਼ ਮੈਂ ਤੁਹਾਨੂੰ ਦੱਸਿਆ ਹੈਗਾ ਇਹ ਕਲੀਨ ਹੋ ਜਾਂਦੀਆਂ ਜੀ। ਇਹਦੇ ਨਾਲ ਫਿਰ ਹੌਲੀ ਹੌਲੀ ਗਲੇ ਇਹ ਵੀ ਸਟਾਰਟ ਕਰ ਲਓ। ਇਹਦਾ ਕੋਈ ਵਿਗਾੜ ਨਹੀਂ ਹੈਗਾ। ਗਲੇ ਜਿਹੜੀ ਤੁਹਾਨੂੰ ਚੀਜ਼ਾਂ ਦੱਸਦਾ ਉਹ ਸਾਈਡ 'ਤੇ ਲਈ ਚੱਲੋ। ਜਾਂ ਫਿਰ ਤੁਸੀਂ ਇਹਦੇ ਵਾਸਤੇ ਲੈ ਸਕਦੇ ਆ ਅਨਾਰਾਂ ਦਾ ਜਿਹੜੇ ਛਿਲਕ ਹੁੰਦੇ ਜੀ, ਉਹਨਾਂ ਨੂੰ ਸੁਕਾ ਲੈਣਾ ਹੈਗਾ। ਅਨਾਰਾਂ ਦੇ ਛਿਲਕਾਂ ਨੂੰ ਸੁਕਾ ਕੇ ਉਹਦਾ ਫਿਰ ਅੱਧਾ ਚਮਚਾ ਸਮਝ ਲਓ ਪਾਊਡਰ ਦਾ ਤੇ 1 ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਦਿਨ ਮੈਂ 2-3 ਵਾਰੀ ਚੱਟ ਲਿਆ ਕਰੋ। ਜਿਹੜੇ ਕਹਿੰਦੇ ਤੇ ਨੱਕ ਪਾਣੀ ਵਗਦਾ ਹੈਗਾ, ਨੱਕ 'ਚੋਂ ਪਾਣੀ ਨਹੀਂ ਹਟਦਾ ਹੈਗਾ, ਉਹ ਐਂ ਕਰੇ ਜੀ। ਉਹਨੇ 1 ਹਲਦੀ ਦੀ ਇਕੱਠੀ ਲੈ ਲੈਣੀ ਹੈਗੀ। ਉਹ ਫਰਾਈ ਪੈਨ ਰੱਖ ਕੇ ਤਵੇ ਦੇ ਉੱਤੇ ਉਹਨੂੰ ਗਰਮ ਕਰਨਾ ਹੈਗਾ, ਫਰਾਈ ਪੈਨ ਨੂੰ। ਉਹ ਫਿਰ ਗੱਠੀ ਭਾਵੇਂ ਦਾ ਤੋੜ ਕੇ ਸਿੱਟ ਦਿਓ ਉਹਦੇ ਵਿੱਚੋਂ ਡਲੀਆਂ ਜਿਹੀਆਂ। ਜਦ ਉਹਦਾ ਧੂੰਆਂ ਜਿਹਾ ਨਿਕਲੂਗਾ ਉਹ ਧੂੰਆਂ ਤੁਸੀਂ ਸੁੰਘਣਾ ਹੈਗਾ ਜੀ। ਆਪਣਾ ਮੂੰਹ ਉੱਪਰ ਕਰਕੇ ਉਹਦੇ ਧੂੰਆਂ ਅੰਦਰ ਨੂੰ ਖਿੱਚਣਾ ਹੈਗਾ ਉਹਦੇ ਨਾਲ। ਇਹਦੇ ਨਾਲ ਛਿੱਕਾਂ ਜਿਹੜੀਆਂ ਆਉਂਦੀਆਂ ਹੈਗੀਆਂ, ਨੱਕ ਵਗਦਾ ਰਹਿੰਦਾ, ਜ਼ੁਕਾਮ, ਇਹ ਉਹ ਧੂੰਏ ਨਾਲ ਠੀਕ ਹੋ ਜਾਂਦਾ ਜੀ ਇਹਦੇ ਨਾਲ। ਅੱਛਾ, ਫਿਰ ਇਹਦੇ ਨਾਲ ਤੁਸੀਂ ਲੈ ਸਕਦੇ ਹੈਗੇ ਕਾਲੀ ਮਿਰਚਾਂ, ਸੁੰਡ, ਹਰੀ ਇਲਾਇਚੀਆਂ, ਮਿਸ਼ਰੀ ਤੇ ਤੁਲਸੀ, ਇਹ ਬਰਾਬਰ ਲੈਣੀਆਂ ਹੈਗੀਆਂ ਤੁਸੀਂ। ਤੇ 1 ਚਮਚਾ ਤੇ ਇਹਦੇ ਵਿੱਚੋਂ ਜਾਇਆ ਕਰੋ ਤੁਸੀਂ ਇਹ ਸਾਰੀਆਂ ਚੀਜ਼ਾਂ ਲੈ ਕੇ 50 ਗ੍ਰਾਮ ਵਿੱਚੋਂ ਮੱਕੇ ਲੈ ਲੈਣੇ। ਸਾਰੀਆਂ ਚੀਜ਼ਾਂ ਤੁਸੀਂ 10-10 ਗ੍ਰਾਮ ਲੈਣੀਆਂ। ਕਾਲੀ ਮਿਰਚਾਂ, ਸੁੰਡ, ਹਰੀ ਇਲਾਇਚੀਆਂ, ਮਿਸ਼ਰੀ, ਤੁਲਸੀ ਦੇ ਪੱਤੇ, ਇਹ ਸਾਰੀਆਂ 10-10 ਗ੍ਰਾਮ ਲੈ ਕੇ 50 ਗ੍ਰਾਮ ਵਿੱਚੋਂ ਮਣਕੇ ਮਿਲਾ ਕੇ ਇਹਦੀ ਗੋਲੀਆਂ ਜਿਹੀਆਂ ਬਣਾ ਲਓ ਤੁਸੀਂ। ਉਹ ਤੁਸੀਂ ਆਪਣੇ ਮੋਟੀਆਂ ਚੰਗੀਆਂ ਜਿਸ ਤਰ੍ਹਾਂ ਬੇਰ ਦੀਆਂ ਗੋਲੀਆਂ ਜਿਹੀਆਂ ਹੁੰਦੀਆਂ, ਉਹ ਤੁਸੀਂ ਆਪਣੇ 1 ਸਵੇਰ ਨੂੰ ਖਾ ਲਈ ਗੋਲੀ, 1 ਸ਼ਾਮ ਨੂੰ ਖਾ ਲਈ। ਫਿਰ ਇਹਦੇ ਵਿੱਚੋਂ ਖਸਖਸ ਚੰਗੀ ਰਹਿੰਦੀ ਹੈ ਜੀ, ਨਹੀਂ ਸਾਰਾ ਨੱਕ 'ਚ ਪਾਣੀ ਹਟਦਾ ਜੀ। 2 ਚਮਚੇ ਤੁਸੀਂ ਖਸਖਸ ਦਾ ਘੀਮਾ ਭੁੰਨ ਕੇ ਤੁਸੀਂ ਉਹ ਖਾ ਲਿਆ ਕਰੋ। ਚਾਹੇ ਦੁੱਧ ਉਬਾਲ ਕੇ ਖਾ ਲਓ, ਚਾਹੇ ਐਂ ਪਾਊਡਰ ਲੈ ਕੇ ਉੱਪਰੋਂ ਦੁੱਧ ਪੀ ਲਓ, ਜਾਂ ਪਾਊਡਰ ਬਣਾ ਕੇ ਦੁੱਧ ਵਿੱਚ ਘੋਲ ਕੇ ਐਂ ਪੀ ਲਓ, ਜਿਸ ਤਰ੍ਹਾਂ ਤੁਹਾਡਾ ਜੀ ਕਰਦਾ ਕਰ ਲਓ। ਇਹਦੇ ਨਾਲ ਜਿਹੜਾ ਨੱਕ ਦਾ ਪਾਣੀ ਹਟ ਜੂਗਾ ਜੀ। ਫਿਰ ਲੌਂਗਾਂ ਵਾਲਾ ਵੀ ਵਧੀਆ ਇਲਾਜ ਸੀਗਾ ਜੀ। ਲੌਂਗਾਂ ਦੀ ਸਵਾਹ ਬਣਾ ਲੈਣੀ ਹੈ ਤਵੇ ਦੇ ਉੱਤੇ ਰੱਖ ਕੇ, ਐਨ ਵਿੱਚੋਂ ਕੋਈ ਰੜਕੇ ਨਾ, ਐਨ ਸਵਾਹ ਬਣਾ ਲੈਣੀ ਹੈ। ਉਹਦੇ ਆਪਣੇ ਥੋੜ੍ਹੇ ਜਿਹੇ 2-3 ਚੌਲਾਂ ਦੇ ਦਾਣੇ ਜਿੰਨੇ ਹੁੰਦੀ ਹੈ, ਉਹ ਆਪਣੇ ਤੁਸੀਂ ਇਹਦੇ ਵਿੱਚੋਂ ਦੁੱਧ ਮਾ ਮਿਲਾ ਕੇ ਜਾਂ ਮੂੰਹਾਂ ਪਾ ਕੇ ਉੱਪਰੋਂ ਕੋਸਾ ਦੁੱਧ ਪੀ ਲਓ। ਜੇ ਨਹੀਂ ਕਹਿੰਦੇ ਵੀ ਸ਼ਹਿਦ ਨਹੀਂ ਲੈਣਾ ਮੰਗਦੇ, ਐਂ ਲੈ ਲਓ ਉਹਨੂੰ। ਤਾਂ ਲੌਂਗਾਂ ਦੇ ਪਾਊਡਰ ਨੂੰ ਕੀ ਹੁੰਦਾ, ਐਂ ਜੀਭ ਤੇ ਰੱਖ ਕੇ ਉੱਪਰ ਤੇ ਕੋਸਾ ਪਾਣੀ ਪੀ ਲਓ, ਚਾਹੇ ਦੁੱਧ ਪੀ ਲਓ ਜੀ, ਉਹ ਠੀਕ ਹੋ ਜੂਗਾ। ਜਿਹੜੇ ਕਹਿੰਦੇ ਸੀ ਉਹਨੇ ਗੋਡਿਆਂ ਦਾ ਦਰਦ ਹੁੰਦਾ, ਉਹ ਤਾਂ ਤੁਸੀਂ ਉਹਨੇ ਇਹਦੇ ਵਿੱਚੋਂ ਲੈ ਸਕਦੇ ਹੈਗੇ। ਮੇਥੀ ਵਧੀਆ ਚੀਜ਼ ਰਹਿੰਦੀ ਹੈਗੀ। ਮੇਥੀ ਪਾਊਡਰ ਲੈ ਕੇ ਵਿੱਚੋਂ ਗੁੜ ਜਾਂ ਥੋੜ੍ਹਾ ਜਿਹਾ ਮਿਲਾ ਕੇ ਉਹ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਨਹੀਂ ਥੋੜ੍ਹਾ ਤੁਸੀਂ ਆਪਣੇ ਇਹਦੇ ਵਿੱਚ ਫਿਰ ਤੁਸੀਂ ਲੈ ਸਕਦੇ ਹੈਗੇ ਔਲਿਆਂ ਦਾ ਪਾਊਡਰ, 2 ਚਮਚਾ ਔਲਿਆਂ ਦਾ ਪਾਊਡਰ ਤੇ ਆਪਣੇ ਗੁੜ, ਇਹ ਬਣਾ ਕੇ ਖਾ ਲਿਆ ਕਰੋ। ਇਹ ਵੀ ਗੋਡਿਆਂ ਦੇ ਦਰਦ ਵਾਸਤੇ ਵਧੀਆ ਚੀਜ਼ ਹੈ ਜੀ। ਫਿਰ ਨਹੀਂ ਤਾਂ ਆਪਣੇ ਜਿਹੜਾ ਹੁੰਦਾ ਐਲੋਵੀਰਾ 2 ਇੰਚ ਦਾ ਟੁਕੜਾ, ਇਹ ਤੁਸੀਂ ਘੀਵਾਂ ਥੋੜ੍ਹਾ ਜਿਹਾ ਫਰਾਈ ਜਿਹਾ ਕਰਕੇ ਇਹ ਤੁਸੀਂ ਖਾ ਲਿਆ ਕਰੋ ਰੋਜ਼। ਇਹ ਵੀ ਹਰੇਕ ਦਰਦ ਵਾਸਤੇ ਵਧੀਆ ਚੀਜ਼ ਹੈ ਜੀ। ਤੇ ਸਿਰਕਾ ਤੇ ਤਿਲਾਂ ਦਾ ਤੇਲ, ਇਹ ਬਰਾਬਰ ਲੈ ਕੇ ਇਹਦੀ ਮਾਲਿਸ਼ ਕਰ ਲਿਆ ਕਰੋ, ਇਹ ਵੀ ਚੰਗਾ ਰਹੂਗਾ। ਨਹੀਂ ਤਾਂ ਰਾਈ ਦੇ ਤੇਲ 1 ਚਮਚਾ ਲੈ ਕੇ 1 ਚਮਚਾ ਪਿਆਜ਼ ਦਾ ਰਸ ਲੈ ਕੇ ਇਹ ਗੋਡਿਆਂ ਤੇ ਮਲਣਾ ਹੈਗਾ ਜੀ। ਇਹ ਐ ਨਹੀਂ ਵੀ ਉੱਪਰੋਂ ਤੁਸੀਂ ਮਲ ਕੇ ਹਟ ਜਾਓ ਗੋਡੇ ਤੇ, ਜਿਹੜਾ ਪਿੱਛੇ ਖੁੱਚੀ ਹੈ ਜੀ ਗੋਡੇ ਦੀ, ਉੱਥੇ ਵੀ ਤੁਸੀਂ ਮਲਣਾ ਹੈਗਾ ਜੀ। ਇਹ ਤੁਸੀਂ ਟਰਾਈ ਕਰ ਸਕਦੇ ਹੈਗੇ। ਫਿਰ ਨਹੀਂ ਤਾਂ ਆਪਣੇ ਸਫੇਦ ਮੂਸਲੀ, ਸਾਲਮ 50, ਸਾਲਮ ਮਿਸ਼ਰੀ,
ਇਹ ਬਰਾਬਰ ਲੈ ਕੇ ਤਿੰਨੇ ਚੀਜ਼ਾਂ ਅੱਧਾ ਚਮਚਾ ਤੁਸੀਂ ਰੋਜ਼ ਆਪਣੇ ਦੁੱਧ ਨਾਲ ਆਪਣੇ ਲੈ ਲਿਆ ਕਰੋ। ਅੱਛਾ, ਫਿਰ ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈ ਕਿ ਨਾਗਰ ਮੋਥਾ ਮਿਲਦਾ ਜੀ, ਇੱਕ ਆਪਣੇ ਨਾਗਰ ਮੋਥਾ ਸਟੋਰਾਂ 'ਚ ਪਿਆ ਹੈਗਾ ਜੀ। ਇਹ ਉਹਦਾ ਤੁਸੀਂ ਇੱਕ ਚਮਚਾ ਆਪਣੇ ਜਾਂ ਤਾਂ ਜੂਸ ਵਾਂ ਬਣਾ ਕੇ ਪੀ ਲਓ, ਨਹੀਂ ਤਾਂ ਉਹਦੀ ਚਾਹ ਜੀ ਬਣਾ ਕੇ ਪੀ ਲਓ ਜੀ। ਟਾਈਮ ਵੀ ਹੋ ਗਿਆ ਜੀ ਹੁਣ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਹੈਗੇ ਫਿਰ ਅਗਲੇ ਹਫਤੇ ਸਹੀ ਜੀ। ਥੈਂਕ ਯੂ ਜੀ, ਮਿਹਰਬਾਨੀ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ।